ਆਰਐਸਐਸ ਦਾ ਇੱਕ ਬੰਦਾ ਵੀ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਦਾ ਚੋਣ ਲੜ ਕੇ ਹੁਣ ਮੰਤਰੀ ਬਣਿਆ ਹੋਇਆ, ਉਹ ਉੱਥੇ ਪਧਾਰਿਆ ਹੋਇਆ ਸੀਗਾ ਮਹਿਤਾ ਚੌਂਕ। ਹੁਣ ਜਿਸ ਤਰੀਕੇ ਨਾਲ ਰੈੱਡ ਕਾਰਪੇਟ ਵਿਛਾ ਕੇ ਭਗਵੇਂ ਬ੍ਰਿਗੇਡ ਨੂੰ ਆਰਐਸਐਸ ਨੂੰ ਐਂਟਰੀ ਕਰਾ ਦਿੱਤੀ ਗਈ, ਇਹਦੇ ਤੋਂ ਨਾਗਪੁਰ ਦਾ ਜਾਂ ਦਿੱਲੀ ਦਾ ਇੱਕ ਸੁਨੇਹਾ ਸਿੱਖ ਜਗਤ ਨੂੰ ਮਿਲ ਗਿਆ ਕਿ ਜਿਹੜੀ ਤੁਹਾਡੀ ਟਕਸਾਲ ਆ, ਦਮਦਮੀ ਟਕਸਾਲ, ਜਿਸ ਕੇਂਦਰ ਨੂੰ ਤੁਸੀਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਲਾ ਤੇ ਖਾਲਿਸਤਾਨ ਦੀ ਸਿਰਜਣਾ ਵਾਲਾ ਕੇਂਦਰ ਬਣਾਈ ਫਿਰਦੇ ਹੋ ਨਾ, ਇਹ ਤਾਂ ਹੁਣ ਹਿੰਦੂ ਰਾਸ਼ਟਰ ਦਾ ਕੇਂਦਰ ਬਣੂਗਾ। ਅੱਛਾ, ਬਾਬਾ ਆਪ ਲੱਗਿਆ ਹੋਇਆ ਕਹਿੰਦਾ ਬਈ ਕਿਹੜੇ ਵਿਰੋਧੀ ਧਿਰਾਂ ਦੇ ਵਿਰੋਧੀ ਵਿਚਾਰਾਂ ਵਾਲਾ ਕਿਹੜਾ ਹਿੰਦੂ ਲੀਡਰ ਵਾ ਜਿਹੜਾ ਬਾਬੇ ਜਰਨੈਲ ਸਿੰਘ ਕੋਲ ਨਹੀਂ ਆਇਆ। ਸੁਬਰਾਮਨੀਅਮ ਸਵਾਮੀ ਨਹੀਂ ਸੀ ਆਇਆ। ਫਿਰ ਕਹਿੰਦਾ ਵੀ ਮੈਨੂੰ ਕਹਿੰਦੇ ਆ ਵੀ ਉੱਥੇ ਹਰਿਦੁਆਰ ਗਿਆ ਜਾਂ ਫਲਾਣੇ ਥਾਂ ਤੇ ਗਿਆ, ਤੇ ਬਾਬਾ ਨਾਨਕ ਜਾਂ ਹੋਰ ਗੁਰੂ ਸਾਹਿਬਾਨ ਨਹੀਂ ਗਏ। ਬਈ ਉਹ ਗਏ ਤਾਂ ਸੀਗੇ, ਪਰ ਉੱਥੇ ਉਹ ਹਿੰਦੂਆਂ ਨੂੰ ਕ੍ਰੀਤੀਆਂ ਤੋਂ ਰੋਕਣ ਗਏ, ਨਾ ਕਿ ਕ੍ਰੀਤੀਆਂ ਨੂੰ ਪ੍ਰਚਾਰਨ ਗਏ ਸੀ। ਕਿ ਜਿਹੜੇ ਗੈਰ ਸਿੱਖ ਹੋਰ ਮਤਾਂਤਰਾਂ ਦੇ ਲੋਕ ਹੈ, ਉਹਨਾਂ ਨੂੰ ਸਿੱਖੀ ਵਿੱਚ ਦਾਖਲ ਕਰਾਉਣ ਲਈ ਇਹ ਇੱਕ ਐਂਟਰੀ ਪੁਆਇੰਟ ਸੀ। ਪਰ ਇਹ ਸੰਸਥਾਵਾਂ ਦਾ ਅੱਜ ਰੂਪ ਬਦਲ ਚੁੱਕਿਆ। ਅੱਜ ਇਹ ਸੰਸਥਾਵਾਂ ਦੇ ਡੇਰਿਆਂ 'ਚ ਜੇ ਆਪਾਂ ਜਾਈਏ ਤਾਂ ਉਥੋਂ ਸਿੱਖੀ ਦੀ ਮਹਿਕ ਨਹੀਂ ਆਉਂਦੀ, ਉਲਟਾ ਹਿੰਦੂ ਪੁਣੇ ਦੀ ਮਹਿਕ ਜ਼ਿਆਦਾ ਆਉਂਦੀ। ਆਪਾਂ ਬੀਤੇ ਇਤਿਹਾਸ ਵਿੱਚ ਜਾਂ ਬਾਗੀ ਰਹੇ ਆ ਜਾਂ ਬਾਦਸ਼ਾਹ। 1947 ਤੋਂ ਬਾਅਦ ਸਿੱਖ ਨਾ ਬਾਗੀ ਰਹੇ ਨੇ ਨਾ ਬਾਦਸ਼ਾਹ ਰਹੇ ਨੇ, ਤੇ ਜਿਹੜੀ ਇਹ ਵਿਚਾਰੜੀ ਸਥਿਤੀ ਆ, ਇਹਦੇ ਨਾਲ ਸਾਡਾ ਤਪ ਤੇਜ, ਸਾਡੀ ਠੁੱਕ, ਸਾਡਾ ਉਹ ਮਾਣ ਤਾਣ ਜਿਹੜਾ ਹੈ ਹੀ ਨਹੀਂ। ਇਸੇ ਕਰਕੇ ਹੁਣ ਇਹ ਸੰਪਰਦਾਵਾਂ ਜਾਂ ਨਿਰਮਲੇ ਉਦਾਸੀ ਜਾਂ ਹੋਰ ਇਹਨਾਂ ਦਾ ਹੁਣ ਰਵੱਈਆ ਬਦਲ ਗਿਆ। ਉਲਟਾ ਹੁਣ ਇਹ ਸਿੱਖਾਂ ਤੋਂ ਸਿੱਖੀ ਖੋਹ ਕੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਜਾਂ ਹਿੰਦੂ ਬਣਾਉਣ ਵਾਲੀਆਂ ਸੰਸਥਾਵਾਂ ਵਿੱਚ ਬਦਲਦੇ ਜਾ ਰਹੇ ਨਹੀਂ ਸਾਰੇ ਸਥਾਨ। ਇਹ ਸਭ ਕੁਝ ਆਪਣੀਆਂ ਅੱਖਾਂ ਦੇ ਸਾਹਮਣੇ ਵਾਪਰ ਰਿਹਾ। ਆਪਾਂ ਉਦਾਸੀਆਂ, ਨਿਰਮਲਿਆਂ ਤੇ ਹੋਰ ਸੰਪਰਦਾਵਾਂ ਦਾ ਬੇੜਾ ਗਰਕ ਹੁੰਦਾ ਨਹੀਂ ਅਸੀਂ ਦੇਖਿਆ। ਹੁਣ ਦੇਖ ਲਓ ਵੀ ਕਿਵੇਂ ਕੌਮਾਂ ਦੇ ਕੋਲੋਂ ਸੰਸਥਾਵਾਂ ਮਰ ਜਾਂਦੀਆਂ ਨੇ, ਖੋਹ ਲਈਆਂ ਜਾਂਦੀਆਂ। ਉਹੀ ਕੇਂਦਰ ਮਹਿਤਾ ਚੌਂਕ ਜਿਹੜਾ ਖਾਲਿਸਤਾਨੀ ਸੰਘਰਸ਼ ਦਾ ਕੇਂਦਰ ਬਿੰਦੂ ਹੈ, ਅੱਜ ਉਹ ਹਿੰਦੂ ਰਾਸ਼ਟਰ ਦੇ ਕੇਂਦਰ ਬਿੰਦੂ 'ਚ ਬਦਲਣ ਜਾ ਰਿਹਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘੱਲੂਘਾਰਾ ਦਿਹਾੜਾ 6 ਜੂਨ ਨੂੰ ਦਰਬਾਰ ਸਾਹਿਬ ਵਿਖੇ ਮਨਾਇਆ ਗਿਆ ਹੈ। ਸਾਰੇ ਸੰਸਾਰ ਦੇ ਵਿੱਚ ਵੀ ਅੱਡ-ਅੱਡ ਥਾਵਾਂ ਤੇ, ਕੁਝ ਥਾਵਾਂ ਤੇ ਪ੍ਰੋਗਰਾਮ ਹੋ ਗਏ, ਕਈ ਥਾਂ ਤੇ ਹੋ ਰਹੇ। ਬਹੁਤ ਸਾਰੇ ਸ਼ਹੀਦਾਂ ਦੇ ਸਮਾਗਮ ਹੁਣ ਬਾਅਦ ਵਿੱਚ ਵੀ ਹੋਣੇ ਆ, ਜਿਵੇਂ ਨਾਗੋਕਿਆਂ ਵਾਲੇ ਭਾਈ ਮੇਜਰ ਸਿੰਘ ਦੀ ਯਾਦ ਵਿੱਚ 10 ਤਰੀਕ ਨੂੰ ਪ੍ਰੋਗਰਾਮ ਰੱਖਦੇ ਆ। ਹੋਰ ਵੀ ਕਈ ਥਾਵਾਂ ਤੇ ਪ੍ਰੋਗਰਾਮ ਜਿਹੜੇ ਆ ਹੋਣੇ ਆ। ਅੱਜ ਵੀ ਇੱਥੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮਜੀਠਾ ਰੋਡ ਦੇ ਉੱਤੇ ਗੁਰਦੁਆਰਾ ਸ੍ਰੀ ਗੁਰੂ ਹਰਿਰਾਏ ਸਾਹਿਬ ਵਿਖੇ ਸ਼ਹੀਦ ਪਰਿਵਾਰਾਂ ਨੂੰ ਸੱਦ ਕੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਤੇ ਹੋਰ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਦੇ ਆਗੂ ਸ਼ਹੀਦ ਪਰਿਵਾਰਾਂ ਦੇ ਸਨਮੁਖ ਹੋਏ ਤੇ ਵਧੀਆ ਇੱਥੇ ਅੱਜ ਪਰਿਵਾਰਾਂ ਦੇ ਮਸਲੇ ਉੱਤੇ ਚਰਚਾ ਹੋਈ। ਜਿਹੜੀਆਂ ਲੋੜਾਂ ਨੇ, ਖਾਸ ਤੌਰ ਤੇ ਆਰਥਿਕ ਪੱਖ ਤੋਂ ਮਾਇਕ ਮਦਦ ਕਰਨ ਬਾਰੇ ਕੀ ਅੱਗੇ ਚੱਲੂ ਹੈ। ਗੱਲ ਇਹ ਆ ਕਿ ਜਿੱਦਣ ਦਰਬਾਰ ਸਾਹਿਬ ਦੇ ਵਿੱਚ 6 ਜੂਨ ਨੂੰ ਐਤਕੀ ਸ਼ਹੀਦੀ ਦਿਹਾੜਾ ਮਨਾਇਆ ਗਿਆ ਹੈ, ਬੜੀ ਅਜੀਬ ਗੱਲ ਹੋਈ ਕਿ ਅੱਗੇ ਵੀ ਵੈਸੇ ਹਰ ਸਾਲ ਇਹ ਹੁੰਦਾ ਹੈ, ਪਰ ਐਤਕੀ ਸਾਰਾ ਹੀ ਪ੍ਰਬੰਧ ਪੁਲਿਸ ਕੋਲੇ ਸੀ। ਜਿੰਨੇ ਅੰਮ੍ਰਿਤਸਰ ਏਰੀਏ ਦੇ ਜਾਂ ਕਹੀਏ ਵੀ ਜਲੰਧਰ ਏਰੀਏ ਤੱਕ ਦੇ CIA ਸਟਾਫ ਪੁਲਿਸ ਦੇ ਨੇ, ਜਾਂ ਹੋਰ ਉਹੋ ਜਿਹੇ ਅਫਸਰ ਆ ਜਿਹੜੇ ਥੋੜੇ ਜਿਹੇ ਮਾੜੇ ਜਾਂ ਬਦਨਾਮ ਮੰਨੇ ਜਾਂਦੇ,
ਇਹਨਾਂ ਸਾਰਿਆਂ ਨੂੰ ਜਿਵੇਂ ਹੁਕਮ ਲਾਇਆ ਹੋਵੇ ਵੀ ਜਿਹੜੇ ਚਿੱਟੇ ਕੱਪੜਿਆਂ ਦੇ ਵਿੱਚ ਪੱਗਾਂ ਉਸ ਤਰ੍ਹਾਂ ਦੀਆਂ ਬੰਨ੍ਹ ਕੇ ਵੀ ਪੁਲਿਸੀਏ ਜੇ ਨਾ ਲੱਗੋ ਤੇ ਦਰਬਾਰ ਸਾਹਿਬ ਤੁਸੀਂ ਆਉਣਾ। ਪਰ ਪਤਾ ਤਾਂ ਲੱਗ ਹੀ ਜਾਂਦਾ ਵੀ ਪੁਲਿਸ ਵਾਲੇ। ਤੇ ਇਹਨਾਂ ਸਾਰਿਆਂ ਨੇ ਦਰਬਾਰ ਸਾਹਿਬ ਦੇ ਵਿੱਚ ਮੁਕੰਮਲ ਤੌਰ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਅੰਦਰ ਬਾਹਰ ਕਬਜ਼ਾ ਕੀਤਾ ਹੋਇਆ ਸੀ। ਜਿੱਥੇ ਥਾਂ ਬਚਿਆ ਉੱਥੇ ਕਾਲੀਆਂ ਪੱਗਾਂ ਬੰਨ੍ਹ ਕੇ ਸ਼੍ਰੋਮਣੀ ਕਮੇਟੀ ਵਾਲੇ ਬਿਠਾਏ ਹੋਏ ਸੀ। ਸਭ ਤੋਂ ਹੈਰਾਨੀ ਦੀ ਗੱਲ ਇਹ ਆ ਕਿ ਆਮ ਤੌਰ ਦੇ ਉੱਤੇ ਤਾਂ ਇਹ ਹੁੰਦਾ ਵੀ ਜਦੋਂ ਇਹ ਬਹਿ ਜਾਂਦੇ ਨੇ ਫਿਰ ਇਹ ਉੱਠਦੇ ਨਹੀਂ। ਖਾਸ ਤੌਰ ਦੇ ਉੱਤੇ ਸਾਡੀਆਂ ਖਾਲਿਸਤਾਨੀ ਜਾਂ ਪੰਥਕ ਧਿਰਾਂ ਦੇ ਆਗੂਆਂ ਨੂੰ ਬੈਠਣ ਨਹੀਂ ਦਿੰਦੇ ਜਾਂ ਉਹਨਾਂ ਨੂੰ ਕਹਿੰਦੇ ਆ ਉੱਧਰ ਖੜ ਜਾਓ ਇੱਧਰ ਰਹਿ ਜਾਓ। ਤੇ ਜਿਹੜੇ ਬਾਦਲ ਧੜੇ ਦੇ ਜਾਂ ਧੁੰਮੇ ਵਰਗੇ ਜਦੋਂ ਉੱਥੇ ਆਉਂਦੇ ਆ ਉਦੋਂ ਉਹਨਾਂ ਲਈ ਉਹ ਥਾਂ ਛੱਡ ਦਿੰਦੇ ਆ, ਜਾਂ ਫੈਡਰੇਸ਼ਨ ਵਾਲੇ ਮਹਿਤੇ ਵਗੈਰਾ ਜਿਹੜੇ ਸ਼੍ਰੋਮਣੀ ਕਮੇਟੀ ਜਾਂ ਬਾਦਲ ਦਲ ਦੀ ਬੋਲੀ ਬੋਲਦੇ ਬੰਦੇ ਆ ਨਾ, ਉਹਨਾਂ ਨੂੰ ਉੱਥੇ ਉਹ ਬਿਠਾਉਂਦੇ ਕਰਦੇ। ਐਤਕੀ ਜਦੋਂ ਅਸੀਂ ਗਏ ਐਸ ਰੂਟੀਨ ਜਿਵੇਂ ਜਾਈਦਾ ਹੈ, ਮੇਰੇ ਨਾਲ ਭਾਈ ਬਲਵੰਤ ਸਿੰਘ ਗੋਪਾਲਾ ਰਲ ਗਿਆ। ਅਸੀਂ ਜਦੋਂ ਅੰਦਰ ਦਾਖਲ ਹੋਏ ਪਹਿਲਾਂ ਤਾਂ ਇਹ ਗੱਲ ਬੜੀ ਦੇਖਣਸਾਰ ਮਹਿਸੂਸ ਜੇ ਹੋਵੇ ਮਨ ਨੂੰ ਕਿ ਕਿਵੇਂ ਥਾਂ ਥਾਂ ਦੇ ਉੱਤੇ ਪੁਲਿਸੀਆਂ ਦਾ ਕਬਜ਼ਾ ਆ ਤੇ ਜਿਹੜਾ ਥਾਂ ਬਚਿਆ ਉੱਥੇ ਸ਼੍ਰੋਮਣੀ ਕਮੇਟੀ ਵਾਲੇ ਬੈਠੇ ਆ। ਜਿਹੜਾ ਮੂਹਰੇ ਅਕਾਲ ਤਖਤ ਸਾਹਿਬ ਦੇ ਜੰਗਲਾ ਉੱਥੇ ਵੀ ਅੰਦਰ ਜਾਣੀ ਕਿ ਪੂਰਾ ਪੁਲਿਸ ਦਾ ਕੰਟਰੋਲ ਸੀ। ਤੇ ਅੰਮ੍ਰਿਤਸਰ ਇੱਥੇ ਇੱਕ ਐਸਪੀ ਆ, ਸਪੈਸ਼ਲ ਐਸਪੀ ਉਹਨੂੰ ਕਹਿੰਦੇ ਆ, ਹਰਪਾਲ ਸਿੰਘ, ਜਿਹੜਾ ਜਦੋਂ ਸੁਖਬੀਰ ਬਾਦਲ ਦੇ ਗੋਲੀ ਮਾਰਨਾ ਚਾਹੀ ਆਏ ਨੇ ਭਾਈ ਨਰੈਣ ਸਿੰਘ ਚੌੜੇ ਨੇ, ਉਦੋਂ ਵੀ ਚਰਚਾ ਚ ਆਇਆ ਸੀ। ਉਹਦਾ ਇੱਥੇ ਮੰਨਿਆ ਜਾਂਦਾ ਵੀ ਚੰਗਾ ਲੋਕਾਂ 'ਚ ਰਸੂਖ ਆ, ਮਿਲਵਰਤਨ। ਉਹ ਐਸਪੀ ਸਿਵਲ ਕੱਪੜਿਆਂ ਦੇ ਵਿੱਚ ਉੱਥੇ ਜੰਗਲੇ ਕੋਲ ਖੜਾ ਸੀ ਤੇ ਉਹਨੇ ਜਿਵੇਂ ਸਾਡੀ ਪਛਾਣ ਆ ਜਾਂਦੀ ਆ ਤੇ ਉਹਨੇ ਇੱਕ ਨੂੰ ਕਿਹਾ ਮੁਲਾਜ਼ਮ ਨੂੰ ਵੀ ਉਹਨਾਂ ਨੂੰ ਲੈ ਕੇ ਆਓ। ਤੇ ਉਹ ਜਿਵੇਂ ਨਾ ਗੁਰੂ ਘਰਾਂ ਦੇ ਵਿੱਚ ਸੇਵਾਦਾਰ ਬਿਠਾਉਂਦੇ ਹੁੰਦੇ ਨੇ, ਜਿਵੇਂ ਆਪਣੇ ਪ੍ਰੋਗਰਾਮ ਹੁੰਦੇ ਤੇ ਆਪਣੇ ਜਿਹੜੇ ਜ਼ਿੰਮੇਵਾਰ ਸਿੰਘ ਹੁੰਦੇ ਆ ਕਈ, ਉਹਨਾਂ ਨੂੰ ਆਪਾਂ ਕਹਿ ਦਿੰਦੇ ਆ ਵੀ ਤੇਰੀ ਡਿਊਟੀ ਆ ਵੀ ਜਿਹੜੇ ਮੁਖੀ ਬੰਦੇ ਆ ਉਹਨਾਂ ਨੂੰ ਥੋੜਾ ਜਿਹਾ ਸਟੇਜ ਦੇ ਲਾਗੇ ਬਿਠਾਉਣਾ ਜਾਂ ਕਿਹਨੂੰ ਕਿੱਥੇ ਬਿਠਾਉਣਾ। ਉਵੇਂ ਇਸ ਵਾਰੀ ਐਸਪੀ ਹਰਪਾਲ ਸਿੰਘ ਬਿਠਾ ਰਿਹਾ ਸੀ ਲੋਕ। ਹੁਣ ਜਿਨ੍ਹਾਂ ਨੂੰ ਇਹ ਲੋਕਾਂ ਨੂੰ ਚੰਗੀ ਲੱਗੀ ਗੱਲ ਜਾਂ ਨਹੀਂ ਕੋਈ ਇਤਰਾਜ਼, ਉਹ ਵਾਹਿਗੁਰੂ ਜਾਣੇ, ਪਰ ਸਾਨੂੰ ਤਾਂ ਇਹ ਗੱਲ ਬੜੀ ਭੈੜੀ ਲੱਗੀ ਵੀ ਅਕਾਲ ਤਖਤ ਸਾਹਿਬ 'ਚ ਸਿੱਖ ਕੌਮ ਦਾ ਸਾਡਾ ਸਮਾਗਮ ਹੋਵੇ ਤੇ ਉੱਥੇ ਪੁਲਿਸ ਵਾਲੇ ਅਫਸਰ ਸਾਨੂੰ ਕਹਿਣ ਵੀ ਇੱਧਰ ਬਹਿ ਜਾਓ, ਐਨੂੰ ਤੁਹਾਨੂੰ ਨਗਾ ਦਿੰਨੇ ਆ ਜਾਂ ਇਸ ਤਰ੍ਹਾਂ। ਇਹ ਜਿਹੜਾ ਸਾਰਾ ਵਰਤਾਰਾ, ਇਹ ਇੱਕ ਪਾਸੇ ਤਾਂ ਸ਼੍ਰੋਮਣੀ ਕਮੇਟੀ ਵਾਲੇ ਜਾਂ ਅਕਾਲ ਤਖਤ ਦੇ ਜਥੇਦਾਰ ਨੇ ਵੀ ਰੌਲਾ ਪਾਇਆ ਹੋਇਆ ਕਿ ਜਿਹੜੇ ਕਾਨੂੰਨ ਬਣਾ ਕੇ ਜਾਂ ਹੋਰ ਢੰਗ ਤਰੀਕਿਆਂ ਨਾਲ ਸਾਡੇ ਮਾਮਲਿਆਂ ਦੇ ਵਿੱਚ ਸਰਕਾਰ ਦਾ ਦਖਲ ਆ, ਇਹ ਬਹੁਤ ਮਾੜਾ। ਅਸੀਂ ਸਰਕਾਰੀ ਦਖਲ ਬਰਦਾਸ਼ਤ ਨਹੀਂ ਕਰਾਂਗੇ। ਕਾਨੂੰਨ ਵਾਲੇ ਮਸਲੇ 'ਚ ਵੀ ਕਹਿੰਦੇ ਆ, ਪਰ ਆਹ ਜਿਹੜਾ ਪੂਰਾ ਪ੍ਰਬੰਧ ਅੰਦਰਲਾ ਉਹਨਾਂ ਦੇ ਹਵਾਲੇ ਕਰ ਦੇਣਾ, ਇਹ ਸਰਕਾਰੀ ਦਖਲ ਨਹੀਂ ਹੈਗਾ। ਖਾਲਸਾ ਪੰਥ ਦਾ ਆਪਣਾ ਇੱਕ ਅੱਜ ਦੇ ਦੌਰ ਦਾ ਸਭ ਤੋਂ ਅਹਿਮ ਇਹ ਦਿਹਾੜਾ ਹੁੰਦਾ ਤੇ ਇਸ ਮੌਕੇ ਉੱਤੇ ਸਾਰਾ ਜਿਹੜਾ ਪ੍ਰਬੰਧ ਆ ਉਹ ਪੁਲਿਸ ਕੋਲੇ ਹੁੰਦਾ। ਪਿਛਲੇ ਸਾਲਾਂ ਵਿੱਚ ਵੀ ਇਹ ਸਾਰਾ ਕੁਝ ਚੱਲਦਾ ਰਿਹਾ। ਉਦੋਂ ਟਾਸਕ ਫੋਰਸ ਵਾਲੇ ਤੇ ਪੁਲਿਸ ਵਾਲੇ ਰਲ ਕੇ ਪਹਿਲਾਂ ਪਛਾਣ ਲੈਂਦੇ ਸੀਗੇ ਵੀ ਇਹਨਾਂ ਬੰਦਿਆਂ ਨੂੰ ਕਟਾਪਾ ਚਾੜਨਾ, ਤੇ ਹਰ ਵਾਰੀ ਇਹ ਰੌਲਾ ਪੈਂਦਾ ਹੁੰਦਾ ਸੀਗਾ। ਤੇ ਜਦੋਂ ਕੁੱਟ ਕਟਾਪਾ ਹੋਣਾ ਫਿਰ ਬਾਅਦ ਚ ਅਖਬਾਰਾਂ 'ਚ ਖਬਰ ਇਹ ਕੱਢਣੀ ਵੀ ਇਹ ਜਿਹੜੇ ਖਾਲਿਸਤਾਨੀ ਨੇ ਇਹ ਨਾਅਰੇ ਮਾਰਦੇ ਆ, ਇਹ ਹੁੱਲੜਬਾਜ਼ੀ ਕਰਦੇ ਆ, ਇਹ ਮਾਹੌਲ ਖਰਾਬ ਕਰਦੇ ਆ, ਨਾਲੇ ਕੁੱਟ ਪੈਣੀ, ਨਾਲੇ ਪਰਚੇ ਦਰਜ, ਨਾਲੇ ਬਦਨਾਮੀ। ਇਹ ਸਾਰਾ ਕੁਝ ਕਈ ਸਾਲਾਂ ਤੋਂ ਚੱਲਦਾ ਆ ਰਿਹਾ, ਪਰ ਐਤਕੀ ਤਾਂ ਗੱਲ ਸਿਰੇ ਹੀ ਲੱਗੀ ਹੋਈ ਸੀ। ਹੁਣ ਜਦੋਂ ਇਹ ਗੱਲ ਵਾਪਰੀ ਕਿ ਇੱਕ ਪਾਸੇ ਤਾਂ ਇਹਨਾਂ ਨੇ ਚੱਪਾ ਚੱਪਾ ਮੱਲਿਆ ਹੋਇਆ, ਫਿਰ ਬਿਠਾਇਆ ਕਾਹਤੋਂ ਰਹੇ ਨੇ, ਫਿਰ ਉਹ ਗੱਲ ਬਾਅਦ ਵਿੱਚ ਸਮਝ ਲੱਗੀ ਜਦੋਂ ਉੱਥੇ ਮਹਿਤੇ ਚੌਂਕ ਵਾਲੀ ਸੈਨਾ ਨਹੀਂ ਆਈ। ਦਮਦਮੀ ਟਕਸਾਲ ਚੌਂਕ ਮਹਿਤਾ ਤੋਂ ਬਾਬਾ ਹਰਨਾਮ ਸਿੰਘ ਧੁੰਮਾ ਜਾਂ ਉਹਦੇ ਸਮਰਥਕ ਜਦੋਂ ਨਹੀਂ ਆਏ ਨਾ, ਪਿਛਲੇ ਸਾਲ ਇਸੇ ਬਾਬੇ ਧੁੰਮੇ ਨੇ ਤੇ ਹੋਰਾਂ ਨੇ ਕਿਹਾ ਸੀਗਾ ਵੀ ਜੇ ਕਿਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਉੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਊਗਾ ਜਾਂ ਕਰ ਦਿਆਂਗੇ, ਉਹ ਕਰ ਦਿਆਂਗੇ, ਪਰ ਉਹਨੇ ਬੜੇ ਤਰੀਕੇ ਨਾਲ ਗੱਲ ਉਦੋਂ ਹੈਂਡਲ ਕਰ ਲਈ ਸੀ। ਪਿਛਲੇ ਸਾਲ ਕਾਫੀ ਜ਼ਿਆਦਾ ਇਸ ਮਸਲੇ ਉੱਤੇ ਤਲਖੀ ਜੀ ਹੋਈ ਸੀ। ਐਤਕੀ ਉਹ ਜਦੋਂ ਨਹੀਂ ਆਏ ਤਾਂ ਘੁਸਰ ਮੁਸਰ ਹੋਣੀ ਸੁਭਾਵਿਕ ਸੀ,
ਪਰ ਦੁਪਹਿਰਿਓਂ ਪਤਾ ਲੱਗਿਆ ਕਿ ਉਹਨਾਂ ਨੇ ਤਾਂ ਉੱਥੇ ਮਹਿਤਾ ਚੌਂਕ RSS ਨੂੰ ਜਾਂ BJP ਨੂੰ ਸੱਦਿਆ ਹੋਇਆ। RSS ਦਾ ਇੱਕ ਬੰਦਾ ਜਿਹਦੀਆਂ ਸੋਸ਼ਲ ਮੀਡੀਆ ਤੇ ਫੋਟੋਆਂ ਆਮ ਤੁਰੀਆਂ ਫਿਰਦੀਆਂ ਨੇ, ਜਿਹੜੀ ਉਹਨਾਂ ਦੀ ਯੂਨੀਫਾਰਮ ਆ RSS ਵਾਲਿਆਂ ਦੀ, ਖਾਕੀ ਜੀ ਨੇਕਰ ਤੇ ਚਿੱਟਾ ਜਿਹੜਾ ਹੈਗਾ ਉਹ ਸ਼ਰਟ ਪਾਉਂਦੇ ਆ, ਉੱਤੇ ਸਿਰ ਤੇ ਟੋਪੀ ਜੀ ਲੈਂਦੇ ਆ। ਉਹ ਬੰਦਾ ਕੋਈ ਮਹਾਰਾਸ਼ਟਰ ਦੇ ਵਿੱਚ BJP ਦਾ ਚੋਣ ਲੜ ਕੇ ਹੁਣ ਮੰਤਰੀ ਬਣਿਆ ਹੋਇਆ। ਉਹ ਉੱਥੇ ਪਧਾਰਿਆ ਹੋਇਆ ਸੀਗਾ ਮਹਿਤਾ ਚੌਂਕ, ਤੇ ਉਹਨੇ ਉੱਥੇ ਜਿਹੜੀ ਤਕਰੀਰ ਕੀਤੀ, ਉਹ ਤਕਰੀਰ ਉਹਨੂੰ ਗਿਣ ਮਿਥ ਕੇ ਦਿੱਤੀ ਹੋਣੀ ਆ ਕਿ ਤੂੰ ਆਹ ਸ਼ਬਦ ਬੋਲਣੇ ਆ ਵੀ ਹਮਲਾ ਬੜਾ ਮਾੜਾ ਸੀ, ਸਿੱਖਾਂ ਨਾਲ ਬੜਾ ਜ਼ੁਲਮ ਹੋਇਆ। ਉਹ ਤਾਂ ਫਿਰ ਜਦੋਂ ਆਪਾਂ ਉਹ ਕੋਈ ਇਹੋ ਜਿਹੀ ਗੱਲ ਤਾਂ ਕਹਿ ਨਹੀਂ ਸਕਦਾ ਜਿਹਦੇ ਨਾਲ ਸਿੱਖ ਉਹਦੇ ਖਿਲਾਫ ਉੱਥੇ ਹੀ ਰੌਲਾ ਪੈ ਜੇ। ਹੋਣਾ ਤਾਂ ਫਿਰ ਤਾਂ ਉਹੀ ਕੁਛ ਆ ਨਾ, ਜਿਵੇਂ ਕੁਲਦੀਪ ਨਈਅਰ ਨੂੰ ਇੱਥੇ ਆਪਣੇ ਸਮਾਗਮਾਂ 'ਚ ਬੁਲਾ ਕੇ ਬਾਦਲ ਕਰਦਾ ਹੁੰਦਾ ਸੀ, ਉਹੋ ਜਿਹਾ ਸਿਸਟਮ ਇੰਨੀ ਕੁ ਤਾਂ ਅਗਲਾ ਸਿਆਣਪ ਵਰਤਦਾ ਹੀ ਆ ਨਾ। ਹੁਣ ਗੱਲ ਸਾਰਿਆਂ ਦੇ ਸਮਝ ਪੈ ਚੁੱਕੀ ਆ ਕਿ ਬਾਬੇ ਧੁੰਮੇ ਹੁਣਾਂ ਨੇ ਹੋ ਸਕਦਾ 6 ਜੂਨ ਨੂੰ ਉਸ RSS ਜਾਂ BJP ਵਾਲੇ ਜਾਂ ਭਾਗਵੇਂ ਬ੍ਰਿਗੇਡ ਦੇ ਉਸ ਨੁਮਾਇੰਦੇ ਨੂੰ ਸਵੇਰੋਂ ਸੋਚਿਆ ਹੋਵੇ ਵੀ ਅਕਾਲ ਤਖਤ ਤੇ ਲੈ ਕੇ ਚੱਲਾਂਗੇ ਨਾਲ, ਵੀ ਸਾਡੇ ਹੁੰਦੇ ਯਾਰ ਉੱਥੇ ਤਾਂ ਪਿਛਲੇ ਸਾਲ ਸਾਡੇ ਸਾਹਮਣੇ ਗਿਆਨੀ ਗੜਗੱਜ ਜਿਹੜਾ ਜਥੇਦਾਰ ਆ ਉਹ ਨਹੀਂ ਕੁਝ ਬੋਲਿਆ, ਤੂੰ ਫਿਕਰ ਨਾ ਕਰ, ਚੱਕ ਦਿਆਂਗੇ ਫੱਟੇ, ਉਹਨੂੰ ਕਹਿ ਕੇ ਲੈ ਕੇ ਆਏ ਹੋਣੇ। ਪਰ ਕੁਦਰਤੀ ਕਈ ਵਾਰੀ ਭਾਣਾ ਵਾਪਰਦਾ। 4-5 ਦਿਨ ਪਹਿਲਾਂ ਸਿਆਲਕਾ ਸਾਹਿਬ ਦੀ ਵੀਡੀਓ ਆ ਗਈ ਕਿ ਜੀ ਦਰਬਾਰ ਸਾਹਿਬ ਦੇ ਵਿੱਚ ਹੁੱਲੜਬਾਜੀ ਬਹੁਤ ਹੁੰਦੀ ਆ। ਉਹਨਾਂ ਨੇ ਤਾਂ ਬਹੁਤ ਭੈੜੇ ਸ਼ਬਦ ਵਰਤੇ ਸੀ ਤੇ ਉਹਨਾਂ ਨੇ ਕਿਹਾ ਵੀ ਇਸ ਕਰਕੇ ਅਸੀਂ ਇੱਥੇ ਪ੍ਰੋਗਰਾਮ ਕਰਦੇ। ਹੁਣ ਉਹਦੀ ਵੀ ਸਮਝ ਲੱਗਦੀ ਆ ਵੀ ਸਿਆਲਕਾ ਸਾਹਿਬ ਦੀ ਉਹ ਕਲਿੱਪ ਉਸ ਮੀਟਿੰਗ ਦੇ ਵਿੱਚ ਬੋਲਦਿਆਂ ਦੀ ਲੱਗਦੀ ਆ, ਜਦੋਂ ਬਾਬੇ ਧੁੰਮੇ ਨੇ ਉੱਥੇ ਆਪਦੇ ਬੰਦਿਆਂ ਨੂੰ ਸੱਦ ਕੇ ਉਹਨਾਂ ਦੀਆਂ ਡਿਊਟੀਆਂ ਜਾਂ ਪ੍ਰੇਰਣਾ ਦਿੱਤੀ ਬਈ ਭਾਈ ਤੁਸੀਂ ਐਤਕੀ ਵੱਧ ਤੋਂ ਵੱਧ ਇਕੱਠ ਕਰਨਾ। ਉਹਨਾਂ ਦਾ ਭਾਵ ਇਹ ਹੋਣਾ ਹੈ ਕਿ ਜਦੋਂ ਉਹ ਆਵੇ RSS ਵਾਲਾ BJP ਵਾਲਾ, ਉਹਨਾਂ ਦਾ ਉਹ ਇਹ ਨਾ ਕਹੇ ਵੀ ਤੁਹਾਡੇ ਕੋਲ ਤਾਂ ਬੰਦੇ ਹੀ 50 ਨੇ। ਸੋ ਐਤਕੀ ਝੂਠ ਸੱਚ ਬੋਲ ਕੇ ਫੈਡਰੇਸ਼ਨ ਮਹਿਤਾ ਨੇ ਤੇ ਧਾਮੀ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਦੀਆਂ ਗੱਡੀਆਂ ਸਾਰੀਆਂ ਜਿਹੜੀਆਂ ਨੇ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸੀ। ਸਾਡੇ ਰਾਏਕੋਟ ਇਲਾਕੇ ਦੇ ਵਿੱਚੋਂ ਸਾਡੇ ਕੁਝ ਰਿਸ਼ਤੇਦਾਰ ਜਾਂ ਹੋਰ ਉਹ ਸ਼੍ਰੋਮਣੀ ਕਮੇਟੀ ਦੇ ਵਿੱਚ ਟੀਚਰ ਆ, ਉਹਦਾ ਵੀ ਆਇਆ ਫੋਨ ਵੀ ਅਸੀਂ ਵੀ ਮਹਿਤੇ ਜਾ ਰਹੇ ਹਾਂ। ਮੈਂ ਕਿਹਾ ਤੁਸੀਂ ਤਾਂ ਕਦੇ, ਉਹ ਕਹਿੰਦੇ ਸਾਡੀ ਸ਼੍ਰੋਮਣੀ ਕਮੇਟੀ ਦੀ ਬੱਸ ਜਾ ਰਹੀ ਹੈ। ਕਹਿਣ ਤੋਂ ਭਾਵ ਇਹ ਆ ਕਿ ਧਾਮੀ ਸਾਹਿਬ ਨੇ ਕਦੇ ਦਰਬਾਰ ਸਾਹਿਬ ਵਾਲੇ ਸਮਾਗਮ ਵਾਸਤੇ ਤਾਂ ਸ਼੍ਰੋਮਣੀ ਕਮੇਟੀ ਦੀਆਂ ਬੱਸਾਂ ਕਈਆਂ ਨਹੀਂ ਹੋਣੀਆਂ। ਧਾਮੀ ਸਾਹਿਬ ਨੇ ਕਿਉਂ, ਜਿੰਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਹੁਣ ਤੱਕ ਦੇ, ਉਹਨਾਂ ਚੋਂ ਕਦੇ ਕਿਸੇ ਨੇ ਨਹੀਂ ਇਹ ਗੱਲ ਸੋਚੀ ਹੋਣੀ ਕਿ ਆਪਣੇ ਇਲਾਕੇ ਚੋਂ ਆਪਾਂ ਬੋਲ ਦਈਏ ਇਸ ਗੁਰਦੁਆਰਿਆਂ 'ਚ ਵੀ ਜਿਹਨੇ ਭਾਈ 6 ਜੂਨ ਨੂੰ ਜਾਣਾ, 5 ਤਰੀਕ ਨੂੰ ਸ਼ਾਮ ਨੂੰ ਇੱਥੋਂ ਬੱਸਾਂ ਤੁਰਨਗੀਆਂ ਸ਼੍ਰੋਮਣੀ ਕਮੇਟੀ ਦੀਆਂ। ਖੈਰ ਧਾਮੀ ਸਾਹਿਬ ਦੀ ਕਿਰਪਾ ਸਦਕਾ ਬੱਸਾਂ ਮਿਲੀਆਂ, ਲੋਕ ਆਏ, ਫੈਡਰੇਸ਼ਨ ਮਹਿਤਾ ਵਾਲਿਆਂ ਨੇ ਜ਼ੋਰ ਲਾਇਆ, ਹੋਰ ਜਿਹੜੇ ਬਾਬੇ ਦੇ ਸਮਰਥਕ ਆ, ਇਕੱਠ ਸੋਹਣਾ ਕਰਕੇ ਉੱਥੇ ਫਿਰ RSS ਨੂੰ ਸਟੇਜ ਸਜਾ ਕੇ ਦਿੱਤੀ ਗਈ। ਤੇ ਉਹ ਜਦੋਂ ਸਟੇਜ ਸਜਾਈ ਗਈ, ਇਹਨਾਂ ਨੇ ਸੋਚਿਆ ਹੋਣਾ ਵੀ ਆਪਾਂ ਇੰਨੇ ਬੰਦੇ ਹੋਵਾਂਗੇ ਉੱਥੇ ਚੱਲਾਂਗੇ, ਪਰ ਦਿਆਲਕੇ ਵਾਲੀ ਵੀਡੀਓ ਦੇ ਪ੍ਰਤੀਕਿਰਿਆ 'ਚ ਮਾਨ ਸਾਹਿਬ ਨੇ ਗੱਲ ਕਹਿਤੀ ਕਿ ਇਹ ਉੱਥੇ ਸਮਾਗਮ ਕਿਉਂ ਕਰਦੇ ਆ ਮਹਿਤੇ, ਇੱਕ ਦਿਨ ਅੱਗੇ ਪਿੱਛੋਂ ਕਰ ਲਿਆ ਕਰਨ, ਇਹ ਅਕਾਲ ਤਖਤ ਵਾਲੇ ਤੇ ਹਾਜ਼ਰ ਹੋਇਆ ਕਰਨ। ਉਹਦੇ ਤੋਂ ਭੜਕ ਕੇ ਬਾਬਾ 4 ਗੱਲਾਂ ਕਹਿ ਬੈਠੇ ਆ। ਉਹਦੇ ਤੋਂ ਭੜਕ ਕੇ ਮਾਨ ਸਾਹਿਬ ਨੇ ਕਹਿਤਾ ਵੀ ਮੈਨੂੰ ਮਾਰ ਨਾ ਬਸ਼ੱਕ ਦੀ ਮਾਰ ਦੇਵੇ, ਮੈਂ ਨਹੀਂ ਡਰਦਾ, ਮੈਂ ਨਹੀਂ ਚੱਕਦਾ, ਮੈਂ ਤਾਂ ਹੀ ਕਹੂੰਗਾ। ਇਸ ਰੌਲੇ ਗੋਲੇ ਕਰਕੇ ਏਜੰਸੀਆਂ ਨੇ, ਹੋ ਸਕਦਾ ਬਾਬੇ ਧੁੰਮੇ ਨੂੰ ਕਿਹਾ ਹੋਵੇ ਵੀ ਤੂੰ ਬਣਾ ਜਾਈ ਉੱਥੇ, ਐਵੇਂ ਉੱਥੇ ਨੌਜਵਾਨ ਜਾਂ ਸੰਗਤ ਵਿੱਚ ਤੋਏ ਹੋਊਗੀ, ਜਿਹੜਾ ਤੂੰ ਉੱਥੇ ਆਪਸ ਵਿੱਚ ਹੀ ਮਾਨ ਨਾਲ ਤੇਰਾ ਮੁਕਾਬਲਾ ਪਿਆ ਹੋਇਆ। ਤੇ ਇਸ ਗੱਲ ਵਿੱਚੋਂ ਹੀ ਫਿਰ ਉਹਨਾਂ ਨੇ ਸੋਚਿਆ ਹੋਣਾ ਵੀ ਆਪਾਂ ਤਾਂ ਇਹਨੂੰ ਲੈ ਕੇ ਜਾਣ ਨੂੰ ਫਿਰਦੇ ਆ ਭਾਗਵੇਂ ਬ੍ਰਿਗੇਡ ਵਾਲੇ ਨੂੰ, ਤੇ ਉੱਥੇ ਕੰਮ ਖਰਾਬ ਹੋ ਜੂ। ਇਸ ਕਰਕੇ ਇਹ ਬਾਬੇ ਹੁਣੀ ਸ਼ਾਇਦ ਦਰਬਾਰ ਸਾਹਿਬ ਨਹੀਂ ਹੈ। ਪਰ ਜਿਹੜੀ ਤੋਏ ਇਹਨਾਂ ਨੇ ਉੱਥੇ ਉਹਨੂੰ ਸੱਦ ਕੇ ਕਰਾਈ ਆ, ਉਹਦੀ ਗੱਲ ਬਿਲਕੁਲ ਹੀ ਸੋਚਣ ਵਾਲੀ। ਹੁਣ ਜਿਸ ਤਰੀਕੇ ਨਾਲ ਰੈੱਡ ਕਾਰਪੇਟ ਵਿਛਾ ਕੇ ਭਾਗਵੇਂ ਬ੍ਰਿਗੇਡ ਨੂੰ RSS ਨੂੰ ਐਂਟਰੀ ਕਰਾ ਦਿੱਤੀ ਗਈ, ਇਹਦੇ ਤੋਂ
ਨਾਗਪੁਰ ਦਾ ਜਾਂ ਦਿੱਲੀ ਦਾ ਇੱਕ ਸੁਨੇਹਾ ਸਿੱਖ ਜਗਤ ਨੂੰ ਮਿਲ ਗਿਆ ਕਿ ਜਿਹੜੀ ਤੁਹਾਡੀ ਟਕਸਾਲ ਆ, ਦਮਦਮੀ ਟਕਸਾਲ, ਜਿਸ ਕੇਂਦਰ ਨੂੰ ਤੁਸੀਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਲਾ ਤੇ ਖਾਲਿਸਤਾਨ ਦੀ ਸਿਰਜਣਾ ਵਾਲਾ ਕੇਂਦਰ ਬਣਾਈ ਫਿਰਦੇ ਹੋ ਨਾ, ਇਹ ਤਾਂ ਹੁਣ ਹਿੰਦੂ ਰਾਸ਼ਟਰ ਦਾ ਕੇਂਦਰ ਬਣੂਗਾ। ਯਾਨੀ ਕਿ ਅਗਲੇ ਦਿਨਾਂ ਦੇ ਵਿੱਚ ਭਗਵੇਂ ਬ੍ਰਿਗੇਡ ਦਾ ਇਹ ਕੇਂਦਰ ਬਣੂ। ਜਿਹੜੇ ਵੀ ਸਿੱਖ ਨੇ ਪਿਛਲੇ 2 ਦਿਨ ਤੋਂ ਇਸ ਗੱਲ ਦਾ ਵਿਰੋਧ ਕੀਤਾ ਹੈ, ਬਾਬੇ ਧੁੰਮੇ ਦੀ ਜਿਹੜੀ IT ਸੈੱਲ ਵਾਲੀ ਉਹਦੀ ਸੈਨਾ, ਉਹ ਫਿਰ ਉਹਨੂੰ ਅਵਾ ਤਵਾ ਬੋਲਦੇ ਆ, ਮਾੜਾ ਚੰਗਾ ਬੋਲਦੇ। ਇੱਕ ਗੱਲ ਦੀ ਬੜੀ ਹੈਰਾਨੀ ਹੈ, ਜਦੋਂ ਦਾਦੂਵਾਲ ਦੀਆਂ ਖਬਰਾਂ ਆਈਆਂ ਸੀ ਵੀ ਉਹ ਉਧਰਲੇ ਪਾਸੇ ਭੁਗਤ ਰਿਹਾ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ BJP, ਉਦੋਂ ਜਿਹੜੇ ਬਾਬੇ ਧੁੰਮੇ ਦੇ ਸਮਰਥਕ ਉਹਨੂੰ ਧੜੀ ਧੜੀ ਦੀਆਂ ਗੱਲਾਂ ਸੁਣਾਉਂਦੇ ਸੀ, ਡੱਡੂਵਾਲ ਉਹਦਾ ਜੀ ਆਹ ਹੋ ਗਿਆ, ਉਹ ਹੋ ਗਿਆ, ਉਹ ਅੱਜ ਕਹਿ ਰਹੇ ਨੇ ਕਿ ਜੀ ਫੇਰ ਕੀ ਹੋ ਗਿਆ ਵੀ ਜੇ ਅਸੀਂ ਉਹਨਾਂ ਨੂੰ ਇੱਥੇ ਸੱਦ ਲਿਆ। ਇਹ ਤਾਂ ਜੀ ਬਰਾਬਰਤਾ। ਅੱਛਾ, ਬਾਬਾ ਆਪ ਲੱਗਿਆ ਹੋਇਆ ਕਹਿੰਦਾ ਬਈ ਕਿਹੜੇ ਵਿਰੋਧੀ ਧਿਰਾਂ ਦੇ ਵਿਰੋਧੀ ਵਿਚਾਰਾਂ ਵਾਲਾ ਕਿਹੜਾ ਹਿੰਦੂ ਲੀਡਰ ਵਾ ਜਿਹੜਾ ਬਾਬੇ ਜਰਨੈਲ ਸਿੰਘ ਕੋਲ ਨਹੀਂ ਆਇਆ। ਸੁਬਰਾਮਨੀਅਮ ਸਵਾਮੀ ਨਹੀਂ ਸੀ ਆਇਆ, ਹੋਰ ਕਈਆਂ ਦੇ ਨਾਂ ਲੈਣ। ਫਿਰ ਕਹਿੰਦਾ ਵੀ ਮੈਨੂੰ ਕਹਿੰਦੇ ਆ ਵੀ ਉੱਥੇ ਹਰਿਦੁਆਰ ਗਿਆ ਜਾਂ ਫਲਾਣੇ ਥਾਂ ਤੇ ਗਿਆ, ਤੇ ਬਾਬਾ ਨਾਨਕ ਜਾਂ ਹੋਰ ਗੁਰੂ ਸਾਹਿਬਾਨ ਨਹੀਂ ਗਏ। ਬਈ ਉਹ ਗਏ ਤਾਂ ਸੀਗੇ, ਪਰ ਉੱਥੇ ਉਹ ਹਿੰਦੂਆਂ ਨੂੰ ਕ੍ਰੀਤੀਆਂ ਤੋਂ ਰੋਕਣ ਗਏ ਸੀ, ਨਾ ਕਿ ਕ੍ਰੀਤੀਆਂ ਨੂੰ ਪ੍ਰਚਾਰਨ ਗਏ ਸੀ। ਬਾਬਾ ਧੁੰਮਾ ਕੁੰਭ ਨਹਾਉਣ ਗਿਆ, ਜਦੋਂ ਕਿ ਗੁਰੂ ਪਾਤਸ਼ਾਹ ਉੱਥੇ ਕੁੰਭ ਜਾਂ ਇਹੋ ਜਿਹੇ ਜਿਹੜੇ ਕਰਮ ਕਾਂਡ ਆ ਉਹਨਾਂ ਪ੍ਰਤੀ ਲੋਕਾਂ ਨੂੰ ਸੁਚੇਤ ਕਰਨ ਗਏ ਸੀ। ਸੋ ਇਹ ਗੱਲ ਕਹਿਣੀ ਕਿ ਜੀ ਪਹਿਲਾਂ ਵੀ ਉੱਥੇ ਹੋ ਗਿਆ ਆ ਗਿਆ, ਇਹਦੇ ਨਾਲ ਟਕਸਾਲ ਦੇ ਮੁਖੀ ਵਾਲੀ ਗੱਲ ਰਹਿੰਦੀ ਨਹੀਂ। ਜੇ ਈਵਨ ਕਿ ਕੋਈ ਟਕਸਾਲ ਦਾ ਮੁਖੀ ਵੀ ਪਹਿਲੋਂ ਗਲਤ ਮਰਿਆਦਾ ਵਿਰੋਧੀ ਕਾਰਜ ਕਰ ਚੁੱਕਿਆ ਹੋਵੇ ਤਾਂ ਬਾਬੇ ਨੂੰ ਤਾਂ ਚਾਹੀਦਾ ਕਿ ਉਹ 'ਚ ਸੁਧਾਰ ਕਰੇ, ਪਰ ਬਾਬਾ ਤਾਂ ਬਿਲਕੁਲ ਹੀ ਪੁੱਠੇ ਪਾਸੇ ਨੂੰ ਤੁਰ ਪਿਆ। ਉਹ ਕਹਿੰਦਾ ਜੀ ਵੀ ਉੱਥੇ ਜਾਣਾ ਕੋਈ ਮਾੜੀ ਗੱਲ ਨਹੀਂ। ਖੈਰ, ਹੁਣ ਗੱਲ ਇਹ ਹੈ ਬਈ ਜਿਹੜਾ ਇਹ ਭਾਣਾ ਵਾਪਰ ਰਿਹਾ ਆਪਣੀ ਕੌਮ ਨਾਲ, ਇਹਦੇ ਬਾਰੇ ਸਾਨੂੰ ਸੁਚੇਤ ਹੋਣ ਦੀ ਲੋੜ। ਸੁਚੇਤ ਹੋਣ ਦਾ ਭਾਵ ਕੀ ਕਹਿ ਰਿਹਾ? ਸੁਚੇਤ ਹੋਣ ਦਾ ਭਾਵ ਇਹ ਹੈ ਬਈ ਉਦਾਸੀ ਤੇ ਨਿਰਮਲੇ ਤੇ ਬਹੁਤ ਸਾਰੀਆਂ ਸਾਡੀਆਂ ਸੰਪਰਦਾਵਾਂ ਨੇ, ਜਿਨ੍ਹਾਂ ਬਾਰੇ ਪੁਰਾਣੇ ਲਿਟਰੇਚਰ ਦੇ ਵਿੱਚ ਜਦੋਂ ਪੜ੍ਹੀਦਾ ਤਾਂ ਇੱਕ ਇੱਜ਼ਤ ਜੀ ਪੈਦਾ ਹੁੰਦੀ ਆ ਮਨ 'ਚ, ਤੇ ਸਾਨੂੰ ਇਹ ਸਮਝ ਲੱਗਦੀ ਹੈ ਕਿ ਜਿਹੜੇ ਗੈਰ ਸਿੱਖ ਹੋਰ ਮਤਾਂਤਰਾਂ ਦੇ ਲੋਕ ਹੈ, ਉਹਨਾਂ ਨੂੰ ਸਿੱਖੀ ਵਿੱਚ ਦਾਖਲ ਕਰਾਉਣ ਲਈ ਇਹ ਇੱਕ ਐਂਟਰੀ ਪੁਆਇੰਟ ਸੀ। ਇਹ ਇੱਕ ਨਰਸਰੀ ਦਾ ਕੰਮ ਕਰਦੀਆਂ ਸੰਸਥਾਵਾਂ, ਉਦਾਸੀ, ਨਿਰਮਲੇ ਜਾਂ ਹੋਰ ਸੰਪਰਦਾ। ਫਿਰ ਇਹਨਾਂ ਸੰਸਥਾਵਾਂ ਜਾਂ ਸੰਪਰਦਾਵਾਂ ਰਾਹੀਂ ਲੋਕ ਸਿੱਖ ਸੱਜਦੇ ਸੀ, ਸਿੱਖ ਸੱਜਣ ਤੋਂ ਬਾਅਦ ਉਹ ਸਿੰਘ ਸੱਜਦੇ ਸੀ, ਫਿਰ ਖਾਲਸੇ ਜਾਂ ਅਕਾਲੀ ਬਣਦੇ ਸੀ। ਪਰ ਇਹ ਸੰਸਥਾਵਾਂ ਦਾ ਅੱਜ ਰੂਪ ਬਦਲ ਚੁੱਕਿਆ। ਅੱਜ ਇਹ ਸੰਸਥਾਵਾਂ ਦੇ ਡੇਰਿਆਂ 'ਚ ਜੇ ਆਪਾਂ ਜਾਈਏ ਤਾਂ ਉਤੋਂ ਸਿੱਖੀ ਦੀ ਮਹਿਕ ਨਹੀਂ ਆਉਂਦੀ, ਉਲਟਾ ਹਿੰਦੂ ਪੁਣੇ ਦੀ ਮਹਿਕ ਜ਼ਿਆਦਾ ਆਉਂਦੀ। ਇਹ ਭਾਣਾ ਕਿਵੇਂ ਵਾਪਰਿਆ ਆਪਾਂ ਨੂੰ ਨਹੀਂ ਪਤਾ। ਅਸਲ ਵਿੱਚ ਜਦੋਂ 1700 ਵਾਲੀ ਜਿਹੜੀ ਚੱਲਦੀ ਹੈ, 1710 ਤੋਂ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਦਾ ਇਤਿਹਾਸ ਆ, ਉਦੋਂ ਫਿਰ ਸਿੱਖ ਜਿਹੜੇ ਆ ਜਾਂ ਤਾਂ ਉਹ ਬਾਗੀ ਨੇ ਤੇ ਜਾਂ ਬਾਦਸ਼ਾਹ ਨੇ, ਜਾਂ ਤਾਂ ਉਹ ਕਿਸੇ ਨਾ ਕਿਸੇ ਇਲਾਕੇ 'ਚ ਰਾਜ ਭਾਗ ਆਪਦਾ ਹੰਢਾ ਰਹੇ ਨੇ, ਕੋਈ ਇਲਾਕਾ ਉਹਨਾਂ ਨੇ ਮੱਲ ਲਿਆ, ਰਿਆਸਤਾਂ ਕਾਇਮ, ਤੇ ਜਾਂ ਉਹ ਰਾਜ ਦੀ ਪ੍ਰਾਪਤੀ ਲਈ, ਸੱਤਾ ਦੀ ਪ੍ਰਾਪਤੀ ਲਈ, ਸ਼ਕਤੀ ਲਈ ਲੜ ਰਹੇ। ਜਦੋਂ ਇਹ ਜਿਹੜੀ ਸਥਿਤੀ ਹੁੰਦੀ ਆ ਬਾਗੀ ਵਾਲੀ ਜਾਂ ਬਾਦਸ਼ਾਹ ਵਾਲੀ, ਉਦੋਂ ਸਿੱਖਾਂ ਦੇ ਇੱਕ ਤਪ, ਤੇਜ, ਚੜ੍ਹਤ, ਰੜਕ, ਜਿਵੇਂ ਖਾੜਕੂ ਲਹਿਰ ਮੌਕੇ ਸੀ। ਖਾੜਕੂ ਲਹਿਰ ਮੌਕੇ ਖਾੜਕੂਆਂ ਦੀ ਚੜ੍ਹਤ ਰੜਕ ਇਸੇ ਲਈ ਸੀ ਨਾ ਵੀ ਉਹ ਖਾਲਸਾ ਰਾਜ ਲਈ ਲੜ ਰਹੇ ਸੀ। ਬਾਗੀ ਜਾਂ ਬਾਦਸ਼ਾਹ ਵਾਲਾ ਜਿਹੜਾ ਸੰਕਲਪ ਆ ਉਹਦੇ ਤੇ ਪਹਿਰਾ ਦੇ ਰਹੇ।
ਤੇ ਇਸੇ ਕਰਕੇ ਉਹਨਾਂ ਦੇ ਪ੍ਰਤੀ ਲੋਕ ਮਨਾਂ ਦੇ ਵਿੱਚ ਇੱਕ ਇੱਜ਼ਤ ਦੀ, ਰਿਸਪੈਕਟ ਦੀ ਭਾਵਨਾ, ਉਹਨਾਂ ਨਾਲ ਸੰਬੰਧ ਜੋੜਨ ਦੀ ਭਾਵਨਾ ਪ੍ਰਗਟ ਹੁੰਦੀ। ਤੋਂ ਉਸ ਦੌਰ ਵਿੱਚ ਵੀ ਜਿਹੜੇ ਜੁੱਤੀਆਂ ਖਾਂਦੇ ਨਿਮਾਣੇ ਲਤਾੜੇ ਲੋਕ ਸੀ, ਉਹਨਾਂ ਨੂੰ ਉਦਾਸੀਆਂ ਜਾਂ ਨਿਰਮਲਿਆਂ ਵਿੱਚ ਵਿਚਰਦਿਆਂ ਇਹ ਪ੍ਰੇਰਨਾ ਆਉਂਦੀ ਸੀ ਵੀ ਚਲੋ ਸਿੱਖ ਸਜੀਏ, ਸਿੰਘ ਸਜੀਏ। ਦੇਖੋ ਉਹਨਾਂ ਦਾ ਕਿੱਡਾ ਵੱਡਾ ਮਹਾਨ ਰੁਤਬਾ ਵਾ ਸਿੰਘਾਂ ਦਾ। ਪਰ ਜਦੋਂ ਰਿਆਸਤਾਂ ਦਾ ਭੋਗ ਪੈ ਗਿਆ, ਮਹਾਰਾਜੇ ਰਣਜੀਤ ਸਿੰਘ ਸਮੇਤ ਸਾਰੀਆਂ ਰਿਆਸਤਾਂ ਦਾ ਜਦੋਂ ਅੰਗਰੇਜ਼ ਦਾ ਕਬਜ਼ਾ ਹੋ ਗਿਆ ਹੈ, ਖਾਸ ਤੌਰ ਤੇ 1947 ਤੋਂ ਬਾਅਦ ਜਦੋਂ ਤਪ ਤੇਜ ਤਾਂ ਉਲਟਾ ਰਾਜਿਆਂ ਦਾ ਹਿੰਦੂਆਂ ਦਾ ਹੋ ਗਿਆ। ਸਰਦਾਰ ਕਪੂਰ ਸਿੰਘ ਜਿਵੇਂ ਸਮਝਾਉਂਦੇ ਆ ਵੀ ਆਪਾਂ ਬੀਤੇ ਇਤਿਹਾਸ ਵਿੱਚ ਜਾਂ ਬਾਗੀ ਰਹੇ ਆ ਜਾਂ ਬਾਦਸ਼ਾਹ। 1947 ਤੋਂ ਬਾਅਦ ਸਿੱਖ ਨਾ ਬਾਗੀ ਰਹੇ ਨੇ ਨਾ ਬਾਦਸ਼ਾਹ ਰਹੇ ਨੇ। ਤੇ ਜਿਹੜੀ ਇਹ ਵਿਚਾਰੜੀ ਸਥਿਤੀ ਆ, ਇਹਦੇ ਨਾਲ ਸਾਡਾ ਤਪ ਤੇਜ, ਸਾਡੀ ਠੁੱਕ, ਸਾਡਾ ਉਹ ਮਾਣ ਤਾਣ ਜਿਹਾ ਵਾਲਾ ਹੈ ਹੀ ਨਹੀਂ। ਇਸੇ ਕਰਕੇ ਹੁਣ ਇਹ ਸੰਪਰਦਾਵਾਂ ਜਾਂ ਨਿਰਮਲੇ, ਉਦਾਸੀ ਜਾਂ ਹੋਰ ਇਹਨਾਂ ਦਾ ਹੁਣ ਰਵੱਈਆ ਬਦਲ ਗਿਆ। ਉਲਟਾ ਹੁਣ ਇਹ ਸਿੱਖਾਂ ਤੋਂ ਸਿੱਖੀ ਖੋਹ ਕੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਜਾਂ ਹਿੰਦੂ ਬਣਾਉਣ ਵਾਲੀਆਂ ਸੰਸਥਾਵਾਂ ਵਿੱਚ ਬਦਲਦੇ ਜਾ ਰਹੇ ਨੇ ਸਾਰੇ ਸਥਾਨ। ਇਤਿਹਾਸ ਵਿੱਚ ਇਹਨਾਂ ਦੇ ਦੇਣ, ਇਹਨਾਂ ਦੀ ਘਾਲਣਾ, ਇਹਨਾਂ ਦੀ ਜਿਹੜੀ ਪੰਥ ਨੂੰ ਸੇਵਾ, ਉਹਦੇ ਕਰਕੇ ਤਾਂ ਸਤਿਕਾਰ ਕਰਨ ਨੂੰ ਜੀ ਕਰਦਾ। ਪਰ ਜਦੋਂ ਇਹਨਾਂ ਦੇ ਨੇੜੇ ਜਾਂਦੇ ਆ ਫਿਰ ਤਿਰਸਕਾਰ ਦੀ ਭਾਵਨਾ ਪੈਦਾ ਹੁੰਦੀ ਹੈ। ਬਿਲਕੁਲ ਇਹੀ ਹਾਲ ਹੁਣ ਲੱਗਦਾ ਦਮਦਮੀ ਟਕਸਾਲ ਚੌਂਕ ਮਹਿਤਾ ਦਾ ਹੋਣ ਜਾ ਰਿਹਾ। ਪਹਿਲਾਂ ਪਹਿਲ ਤਾਂ ਉਦਾਸੀਆਂ ਤੇ ਨਿਰਮਲਿਆਂ ਨੇ ਜਦੋਂ ਸਿੱਖ ਇਜ਼ਮ ਦੇ ਥਾਂ ਦੂਜੀਆਂ ਚੀਜ਼ਾਂ ਨੂੰ ਤਰਜੀਹ ਦੇਣੀ ਸ਼ੁਰੂ ਕੀਤੀ ਹੋਊਗੀ, ਜਦੋਂ ਉੱਥੇ ਕੱਲਾ ਤੇ ਕੱਲਾ ਕੋਈ ਗੈਰ ਸਿੱਖ ਜਾਂ ਹਿੰਦੂ ਜਾਣ ਲੱਗਿਆ ਹੋਊ, ਉਦੋਂ ਤਾਂ ਜਿਵੇਂ ਅੱਜ ਬਾਬੇ ਧੁੰਮੇ ਦੇ ਸਮਰਥਕ ਦਲੀਲਾਂ ਦਿੰਦੇ ਆ ਧੜੀ ਧੜੀ ਦੀਆਂ, ਇਹ 'ਚ ਕੀ ਗਲਤੀ ਹੈ ਦੱਸੋ? ਉਹਨੇ ਆ ਕੇ ਇੱਥੇ ਕੋਈ ਮਾੜੀ ਗੱਲ ਕਹੀ ਹੈ? ਉਦੋਂ ਉਦਾਸੀ ਤੇ ਨਿਰਮਲੇ ਵੀ ਇਦਾਂ ਹੀ ਕਰਦੇ ਹੋਣੇ। ਤੇ ਅੱਜ ਜਦੋਂ ਪੂਰਾ ਬੇੜਾ ਡੁੱਬ ਗਿਆ, ਅੱਜ ਉਹਨਾਂ ਕੋਲੇ ਕੋਈ ਗੱਲ ਨਹੀਂ ਬਚੀ ਕਹਿਣ ਨੂੰ। ਇਹੀ ਹਾਲ ਇੱਕ ਦਿਨ ਦਮਦਮੀ ਟਕਸਾਲ ਦਾ ਹੋ ਸਕਦਾ। ਗੱਲ ਇਹ ਹੈ ਵੀ ਜਿਹੜੀ ਨਾਮਧਾਰੀ ਲਹਿਰ ਆ, ਬਾਬਾ ਰਾਮ ਸਿੰਘ ਇੱਕ ਸਤਿਕਾਰਯੋਗ ਗੁਰਸਿੱਖ ਹੋਏ। ਸਟੇਟ ਨੇ, ਅੰਗਰੇਜ਼ ਹਕੂਮਤ ਨੇ ਉਹਦਾ ਗੜਵਈ ਵੀ ਪੱਟ ਲਿਆ ਸੀ। ਬਾਬੇ ਨੂੰ ਫੜ ਕੇ ਰੰਗੂਨ ਜੇਲ੍ਹ 'ਚ ਬੰਦ ਕਰਤਾ। ਇੱਥੇ ਗੱਲ ਉਡਾਤੀ ਕਿ ਬਾਬਾ ਜੀ ਤਾਂ 11ਵੇਂ ਗੁਰੂ ਨੇ, ਪਤਾ ਨਹੀਂ 12ਵੇਂ ਗੁਰੂ। ਜਿਹੜੀ ਨਾਮਧਾਰੀ ਕੂਕਿਆਂ ਦੀ ਕੁਰਬਾਨੀ ਹੈ, ਜੋ ਉਹਨਾਂ ਨੇ ਆਜ਼ਾਦੀ ਲਈ ਤੇ ਸਿੱਖੀ ਦੀਆਂ ਚੜ੍ਹਤਾਂ ਲਈ ਕੁਰਬਾਨੀ ਕੀਤੀ, ਉਹਦੀ ਕਰਕੇ ਤਾਂ ਆਪਣੇ ਮਨ ਵਿੱਚ ਬਾਬੇ ਰਾਮ ਸਿੰਘ ਦਾ ਜਾਂ ਕੂਕਿਆਂ ਦਾ ਸਤਿਕਾਰ ਕਰਨ ਨੂੰ ਜੀ ਕਰਦਾ। ਪਰ ਜੋ ਹਾਲ ਅੱਜ ਨਾਮਧਾਰੀਆਂ ਦਾ, ਕੂਕਿਆਂ ਦਾ ਹੈ, ਕਰਮ ਕਾਂਡ ਕਰਦੇ ਆ, 12ਵਾਂ 13ਵਾਂ ਗੁਰੂ ਲੱਦੀ ਫਿਰਦੇ ਆ, ਫਿਰ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਨੂੰ ਨਹੀਂ ਮੰਨਦੇ, ਤਾਂ ਫਿਰ ਉਸ ਗੱਲ ਦੇ ਵਿੱਚ ਉਹਨਾਂ ਦਾ ਤਿਰਸਕਾਰ ਕਰਨ ਨੂੰ ਜੀ ਕਰਦਾ। ਇਹੀ ਹਾਲ ਹੁਣ ਟਕਸਾਲ ਦਾ ਹੋ ਸਕਦਾ। ਅੱਜ ਬਹੁਤੇ ਸਿੱਖਾਂ ਨੂੰ ਇਹ ਦੇਖ ਕੇ ਜੋ ਕੁਝ ਕੂਕੇ ਕਰਦੇ ਆ, ਉਹ ਸੋਚ ਹੀ ਨਹੀਂ ਸਕਦੇ ਕਿ ਬਾਬਾ ਰਾਮ ਸਿੰਘ ਇੱਕ ਬਹੁਤ ਚੰਗੇ ਗੁਰਸਿੱਖ ਹੋਏ ਨੇ, ਜਿਨ੍ਹਾਂ ਨੇ ਸਦਾ ਕਿਹਾ ਕਿ ਮੈਂ ਗੁਰੂ ਸਾਹਿਬਾਨ ਦਾ ਰਾਪਤੀਆਂ ਵਾਂ, ਮੈਂ ਤਾਂ ਉਹਨਾਂ ਦੇ ਇਸ਼ਾਰੇ, ਮੈਂ ਉਹਨਾਂ ਦੇ ਆਰਡਰ ਹੁਕਮ ਮੰਨ। ਉਹ ਕਹਿਣਗੇ ਵੀ ਨਹੀਂ, ਜਿਹੇ ਜਿਹੇ ਇਹ ਨੇ ਕੂਕੇ, ਇਹਨਾਂ ਚੋਂ ਇਹੋ ਜਿਹਾ ਕਿਵੇਂ ਨਿਕਲ ਸਕਦਾ ਬਾਬਾ ਰਾਮ ਸਿੰਘ ਜਿਹੜਾ ਜਿਹਾ ਤੁਸੀਂ ਕਹਿੰਦੇ ਹੋ ਵੀ ਉਹ ਵਧੀਆ ਸੀ। ਇਵੇਂ ਹੀ ਹੁਣ ਦਮਦਮੀ ਟਕਸਾਲ ਦਾ ਰੂਪ ਸਰੂਪ ਇਹੋ ਜਿਹਾ ਬਣਾਉਣ ਦੇ ਯਤਨ ਨੇ ਕਿ ਆਉਣ ਵਾਲੀਆਂ ਪੁਸ਼ਤਾਂ ਕਿਹਾ ਕਰਨਗੀਆਂ ਵੀ ਐਵੇਂ ਭਕਾਈ ਮਾਰੀ ਜਾਂਦੇ ਹੋ। ਇਹੋ ਜਿਹੇ ਟਕਸਾਲੀਆਂ ਚੋਂ ਬਾਬਾ ਜਰਨੈਲ ਸਿੰਘ ਜਿਹੜਾ ਜਿਹੋ ਜਿਹਾ ਤੁਸੀਂ ਦੱਸਦੇ ਹੋ ਕਿ ਉਹ ਇਹੋ ਜਿਹਾ ਸੀ, ਇਹੋ ਜਿਹਾ ਕਿਹੋ ਜਿਹਾ ਕਿਵੇਂ ਹੋ ਸਕਦਾ? ਇਹ ਸਭ ਕੁਝ ਆਪਣੀਆਂ ਅੱਖਾਂ ਦੇ ਸਾਹਮਣੇ ਵਾਪਰ ਰਿਹਾ। ਆਪਾਂ ਉਦਾਸੀਆਂ, ਨਿਰਮਲਿਆਂ ਤੇ ਹੋਰ ਸੰਪਰਦਾਵਾਂ ਦਾ ਬੇੜਾ ਗਰਕ ਹੁੰਦਾ ਨਹੀਂ ਅਸੀਂ ਦੇਖਿਆ। ਹੁਣ ਦੇਖ ਲਓ ਵੀ ਕਿਵੇਂ ਕੌਮਾਂ ਦੇ ਕੋਲੋਂ ਸੰਸਥਾਵਾਂ ਮਰ ਜਾਂਦੀਆਂ ਨੇ, ਖੋਹ ਲਈਆਂ ਜਾਂਦੀਆਂ ਨੇ। ਉਹੀ ਕੇਂਦਰ ਮਹਿਤਾ ਚੌਂਕ ਜਿਹੜਾ ਖਾਲਿਸਤਾਨੀ ਸੰਘਰਸ਼ ਦਾ ਕੇਂਦਰ ਬਿੰਦੂ ਹੈ, ਅੱਜ ਉਹ ਹਿੰਦੂ ਰਾਸ਼ਟਰ ਦੇ ਕੇਂਦਰ ਬਿੰਦੂ 'ਚ ਬਦਲਣ ਜਾ ਰਿਹਾ। ਕੀ ਕਰ ਲਾਂਗੇ ਉਹਦਾ? ਕੀ ਕਰਾਂ?
ਹੁਣ ਤੁਸੀਂ ਹੋਰ ਦੇਖੋ, ਮੈਂ ਅੱਗੇ ਇੱਥੇ ਕਈ ਵਾਰ ਗੱਲ ਕਹੀ ਹੈ ਕਿ 1981 ਚ ਜਦੋਂ ਲਾਲੇ ਜਗਤ ਨਰੈਣ ਵਾਲੇ ਐਕਸ਼ਨ ਤੋਂ ਬਾਅਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਹੋਈ, ਤਾਂ ਜਿਵੇਂ ਸਿੱਖਾਂ ਨੇ ਐਕਸ਼ਨ ਕੀਤਾ, ਦਾਰ ਖਾਲਸਾ ਵਾਲੇ ਜਹਾਜ਼ ਅਗਵਾ ਕਰਕੇ ਲੈ ਗਏ, ਬੱਬਰ ਖਾਲਸਾ ਵਾਲਿਆਂ ਨੇ ਚੱਕਿਆ ਮੋਟਰਸਾਈਕਲ ਠਾਹ ਠਾਹ ਕਰਤੀ, ਫੈਡਰੇਸ਼ਨ ਨੇ ਆਪਦੇ ਤਰੀਕੇ ਨਾਲ, ਅਕਾਲੀ ਦਲ ਨੇ ਆਪਦੇ ਤਰੀਕੇ ਨਾਲ, ਪੂਰੀ ਸਿੱਖ ਕੌਮ ਬਾਬੇ ਦੇ ਮਗਰ ਡਟ ਕੇ ਖੜ ਗਈ। ਭਾਰਤ ਸਰਕਾਰ ਨੂੰ ਲਿਖਣਾ ਪਿਆ, ਝੁਕਣਾ ਪਿਆ, ਪਾਰਲੀਮੈਂਟ ਦੇ ਵਿੱਚ ਹੋਮ ਮਿਨਿਸਟਰ ਨੂੰ ਖੜ ਕੇ ਕਹਿਣਾ ਪਿਆ ਕਿ ਅਸੀਂ ਜੀ ਜਲਦੀ ਤੋਂ ਜਲਦੀ ਬਾਬੇ ਜਰਨੈਲ ਸਿੰਘ ਨੂੰ ਰਿਹਾ ਕਰ। ਜਿੱਦਣ ਬਾਬਾ ਜਰਨੈਲ ਸਿੰਘ ਜੀ ਜੇਲ੍ਹ ਚੋਂ ਰਿਹਾ ਹੋਏ, ਉਹ ਇੱਕੋ ਗੱਲ ਕਹਿੰਦੇ ਸੀ ਕਿ ਜੇ ਤਾਂ ਮੈਂ ਦੋਸ਼ੀ ਆ ਤਾਂ ਮੈਨੂੰ ਛੱਡਿਆ ਕਿਉਂ ਆ, ਤੇ ਜੇ ਮੇਰਾ ਕੋਈ ਦੋਸ਼ ਹੀ ਨਹੀਂ ਸੀ ਤਾਂ ਮੈਨੂੰ ਫੜਿਆ ਕਾਹਤੋਂ? ਤੁਹਾਡਾ ਜੀ ਕਰਦਾ ਜਦੋਂ ਜਿਹਨੂੰ ਮਰਜ਼ੀ ਫੜ ਲਓ। ਇਸ ਗੱਲ ਤੇ ਆਪਣੇ ਕੌਮ ਨੇ ਤਾਂ ਚਲੋ ਆਪਦੇ ਤਰੀਕੇ ਨਾਲ ਲਿਆ ਕਿ ਦੇਖੋ ਜੀ ਸਰਕਾਰ ਨੂੰ ਝੁਕਾਤਾ, ਸੰਤਾਂ ਨੂੰ ਛੱਡਣਾ ਪੈ ਗਿਆ, ਪਰ ਡੀਪ ਸਟੇਟ ਨੂੰ, ਭਾਰਤੀ ਨਿਜ਼ਾਮ ਨੂੰ, ਜਾਂ ਭਾਰਤੀ ਹਕੂਮਤ ਜਿਸ ਹਿੰਦੂ ਕੱਟੜਵਾਦ ਦੇ ਕੋਲ ਆ, ਉਹਨਾਂ ਨੂੰ ਉਸ ਦਿਨ ਬਹੁਤ ਜ਼ਿਆਦਾ ਕੌੜਾ ਘੁੱਟ ਭਰਨਾ ਪੈ ਰਿਹਾ ਸੀ। ਅਗਲਿਆਂ ਨੇ ਉਦਣ ਹੀ ਫੈਸਲਾ ਕਰ ਲਿਆ ਸੀ ਕਿ ਸਿੱਖੋ ਤੁਸੀਂ ਜੋ ਦਿਖਾ ਰਹੇ ਹੋ ਨਾ, ਕਿ ਜੇ ਟਕਸਾਲ ਦੇ ਵੱਲ ਜਾਂ ਟਕਸਾਲ ਦੇ ਮੁਖੀ ਵੱਲ ਟੇਢੀ ਅੱਖ ਕੀਤੀ ਨਾ, ਟੇਢੀ ਉਂਗਲ ਕੀਤੀ, ਤੇ ਵੋਟੀਆਂ ਕਰ ਦਿਆਂਗੇ ਜਿਹੜਾ ਟਕਸਾਲ ਵੱਲ ਝਾਕੂ। ਸਾਡੇ ਮਨ ਚ ਟਕਸਾਲ ਦਾ ਇੰਨਾ ਸਤਿਕਾਰ। ਉਦਣ ਡੀਪ ਸਟੇਟ ਨੇ ਸੋਚ ਲਿਆ ਕਿ ਅਸੀਂ ਇਹੋ ਜਿਹੇ ਹਾਲਾਤ ਬਣਾ ਦਿਆਂਗੇ, ਤੁਸੀਂ ਟਕਸਾਲ ਦੇ ਮੁਖੀ ਦੇ ਖੁਦ ਪੁਤਲੇ ਫੂਕਿਆ ਕਰੋਗੇ, ਤੁਸੀਂ ਖੁਦ ਟਕਸਾਲ ਦੇ ਵੱਲ ਝਾਕਣਾ, ਮਹਿਤਾ ਚੌਕ ਵੱਲ ਤੁਸੀਂ ਝਾਕਿਆ ਨਹੀਂ ਕਰ। ਦੇਖ ਲਓ ਤੁਹਾਡੇ ਸਾਹਮਣੇ ਆ, ਅੱਜ ਆਪਾਂ ਕਦੇ ਅੱਜ ਤੋਂ 20 ਸਾਲ ਪਹਿਲਾਂ, 30 ਸਾਲ ਪਹਿਲਾਂ ਟਕਸਾਲ ਬਾਰੇ ਜਾਂ ਟਕਸਾਲ ਦੇ ਮੁਖੀ ਬਾਰੇ ਜਿਵੇਂ ਅੱਜ ਆਪਾਂ ਗੱਲਾਂ ਕਰਦੇ ਆ, ਕਦੇ ਸੋਚ ਸਕਦੇ ਸੀ? ਇਹ ਬਾਬੇ ਧੁੰਮੇ ਦੀ ਬਦੌਲਤ ਆ, ਨਹੀਂ ਤਾਂ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿਣਾ ਸੀ ਆਪਾਂ। ਬਾਬੇ ਨੇ ਪਿਛਲੇ ਸਾਲਾਂ ਵਿੱਚ ਜੋ ਕਮਲ ਕੁੱਟਿਆ, ਜਿਸ ਤਰੀਕੇ ਨਾਲ ਸਿੱਖਾਂ ਨੂੰ ਜਲੀਲ ਕੀਤਾ, ਹਿੰਦੂਤਵ ਨੂੰ ਖੁਸ਼ ਕੀਤਾ, ਹੋਰ ਤਾਂ ਖਾਧੀ ਕੜੀ ਜਦੋਂ ਬਰਗਾੜੀ ਕਾਂਡ ਵਾਪਰਿਆ, ਬਾਬਾ ਬਾਦਲ ਕਿਆਂ ਨਾਲ ਖੜ ਕੇ, ਬੀਜੇਪੀ ਨਾਲ ਖੜ ਕੇ, ਬਿਲਕੁਲ ਹੀ ਉਹਨਾਂ ਸਿੱਖਾਂ ਦੇ ਉਲਟ ਸੀ ਜਿਹੜੇ ਹੱਕ ਸੱਚ ਦੀ ਲੜਾਈ ਲੜ ਰਹੇ ਸੀ। ਕਦੇ ਵੀ ਬਾਬੇ, ਅੱਛਾ ਉਹਨਾਂ ਦਿਨਾਂ ਵਿੱਚ ਢੱਡਰੀਆਂ ਵਾਲੇ ਦੇ ਗਲ ਪੈ ਗਏ, ਠੀਕ ਆ, ਢੱਡਰੀਆਂ ਵਾਲੇ ਦੀਆਂ ਵੀ ਗਲਤੀਆਂ ਗੜਬੜਾਂ ਸਾਨੂੰ ਚੇਤੇ ਨੇ, ਪਰ ਜੋ ਕੁਝ ਜਿਵੇਂ ਉਦੋਂ ਸਾਡੀ ਕੌਮ ਨੂੰ ਇਕਜੁੱਟ ਹੋ ਕੇ ਇਸ ਮਸਲੇ ਤੇ, ਕਿ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ ਕੋਈ ਸਮਝੌਤਾ ਨਹੀਂ, ਪਰ ਪਹਿਲਾਂ ਬਾਦਲ ਕਿਆਂ ਨੇ, ਫਿਰ ਟਕਸਾਲ ਵਾਲਿਆਂ ਨੇ, ਤੇ ਫਿਰ ਕਈ ਹੋਰਾਂ ਨੇ ਸਿੱਖ ਕੌਮ ਦੇ ਵਿੱਚ ਵੰਡੀ ਪਾਈ ਕਿ ਆਹ ਸਿੱਖ ਤਾਂ ਚਾਹੁੰਦੇ ਆ ਕਿ ਦੋਸ਼ੀਆਂ ਨੂੰ ਇਨਸਾਫ ਦੇਣਾ, ਤੇ ਆਹ ਕਹਿੰਦੇ ਆ ਨਹੀਂ ਦੇਣਾ ਸਿੱਖਾਂ ਨੂੰ। ਹੁਣ ਅੱਜ ਜੋ ਵਾਪਰਿਆ, ਇਹਦੇ ਖਿਲਾਫ ਸਿੱਖ ਕੌਮ ਦੇ ਅੰਦਰ ਉਹੋ ਜਿਹੀ ਹਨੇਰੀ ਉੱਠਣੀ ਚਾਹੀਦੀ ਸੀ, ਜਿਹੋ ਜਿਹੀ ਸਲਾਬਤਪੁਰਾ ਕਾਂਡ ਤੋਂ ਬਾਅਦ ਉੱਠੀ ਸੀ, ਜਾਂ ਬਰਗਾੜੀ ਕਾਂਡ ਤੋਂ ਬਾਅਦ ਉੱਠੀ। ਟਕਸਾਲ ਦੇ ਵਿੱਚ ਇੱਕ ਇਹੋ ਜਿਹੇ ਬੰਦੇ ਦਾ ਆਉਣਾ ਛੋਟੀ ਗੱਲ ਨਹੀਂ। ਤੁਸੀਂ ਸੋਚੋ, ਇੱਕ ਵਕਤ ਹੁਣੇ ਲੰਘ ਕੇ ਗਿਆ 1984 ਤੋਂ 90 ਦੇ ਵਿਚਾਲੇ, ਜਦੋਂ ਮਾੜੇ ਜਿਹੜੇ ਸਿੱਖ, ਮਾੜੇ ਖਿਆਲਾਂ ਵਾਲੇ ਲੋਕ ਸੀ ਨਾ, ਚਾਹੇ ਸਿੱਖ ਵੀ ਹੋਣ, ਜਿਹੜੇ ਸਿੱਖੀ ਅਤੇ ਸਿੱਖ ਜਗਤ ਦੇ ਉਲਟ ਚੱਲਦੇ ਲੋਕ ਨੇ, ਉਹਨਾਂ ਨੂੰ ਮਹਿਤਾ ਚੌਕ ਦਾ ਨਾਂ ਸੁਣ ਕੇ ਕੰਬਣੀ ਛਿੜਦੀ ਸੀ। ਖਾਲਸਾ ਪੰਥ ਦੀ ਆਨ ਬਾਨ ਤੇ ਸ਼ਾਨ ਦਾ ਪ੍ਰਤੀਕ ਬਣ ਚੁੱਕਿਆ ਸੀ ਮਹਿਤਾ ਚੌਕ ਦਮਦਮੀ ਟਕਸਾਲ। ਕਿਹਨੇ ਬਣਾਇਆ? ਸ਼ਹੀਦਾਂ ਦੀ ਕੁਰਬਾਨੀ 84 ਵਾਲਿਆਂ ਦੀ, ਤੇ ਬਾਅਦ ਵਿੱਚ ਸਾਡੇ ਸਾਰਿਆਂ ਦੇ ਦਿਲ ਦਿਮਾਗ 'ਚ ਟਕਸਾਲ ਦਾ ਸਤਿਕਾਰ। ਅੱਜ ਉਹ ਬੰਦੇ ਜਿਨ੍ਹਾਂ ਦੇ ਕਦੇ ਸੁਪਨੇ 'ਚ ਵੀ ਨਹੀਂ ਆ ਸਕਦਾ ਸੀ ਕਿ ਉਹ ਮਹਿਤੇ ਚੌਕ ਜਾਣਗੇ, ਉਹਨਾਂ ਨੂੰ ਪਲੇਟਫਾਰਮ ਬਣਾ ਕੇ, ਸਟੇਜ ਸਜਾ ਕੇ ਵੀ ਆਹ ਸਿੱਖ ਬੈਠੇ ਨੇ, ਇਹਨਾਂ ਨੂੰ ਮੱਤਾਂ ਦੇ, ਹੁਣ ਉਹ ਮੱਤਾਂ ਦੇਣ ਲੱਗ ਗਏ।
ਬਾਬਾ ਠਾਕਰ ਸਿੰਘ ਵੇਲੇ, ਉਸ ਵੇਲੇ ਦਾ RSS ਦਾ ਮੁਖੀ ਸੁਦਰਸ਼ਨ ਸੀ ਉਹਦਾ ਨਾਮ। ਉਹ ਇੱਥੇ ਆਇਆ, ਬਾਬੇ ਨੇ ਉਹਨੂੰ ਖਰੀਆਂ ਖਰੀਆਂ ਸੁਣਾ ਕੇ ਤੋਰਤਾ। ਹਾਲਾਂਕਿ ਬਾਬਾ ਠਾਕਰ ਸਿੰਘ ਜੀ ਬਿਰਧ ਬਜ਼ੁਰਗ ਗੁਰਸਿੱਖ ਇੰਨੇ ਜ਼ਿਆਦਾ ਜਿਵੇਂ ਅਲਰਟ ਨਾ ਹੋਣ, ਕੜੇ ਉਹਨਾਂ ਦੇ ਕਈ ਆਪਾਂ ਨੁਕਸ, ਕਈ ਘਾਟਾਂ ਕਮਜ਼ੋਰੀਆਂ ਦੀ ਗੱਲ ਕਰ ਸਕਦੇ, ਪਰ ਇਸ ਮਸਲੇ ਤੇ ਤਾਂ ਉਹਨਾਂ ਨੇ ਪੰਥ ਦਾ ਸਟੈਂਡ ਰੱਖਿਆ। ਪਰ ਅੱਜ ਮੈਨੂੰ ਚੇਤੇ ਆ ਰਹੀ ਆ ਕਿ 300 ਸਾਲਾ ਜਦੋਂ ਮਨਾਇਆ, ਉਸ ਮੌਕੇ ਜਿਹੜਾ ਅਕਾਲ ਤਖਤ ਸਾਹਿਬ ਦਾ, ਮਾਫ ਕਰਨਾ, ਜਥੇਦਾਰ ਸੀ ਨਾ ਗਿਆਨੀ ਪ੍ਰੋਫੈਸਰ ਮਨਜੀਤ ਸਿੰਘ, ਕੇਸਗੜ੍ਹ ਸਾਹਿਬ ਵਾਲੇ ਜਥੇਦਾਰ ਪ੍ਰੋਫੈਸਰ, ਉਹ ਕਈ ਵਾਰ ਪ੍ਰੋਗਰਾਮਾਂ 'ਚ ਬੋਲ ਚੁੱਕੇ ਆ ਕਿ ਉਦੋਂ ਮੇਰੇ ਤੇ ਬੜਾ ਦਬਾਅ ਪਾਇਆ ਸੀ 300 ਸਾਲੇ ਮੌਕੇ, ਕਿ ਜੀ ਤੁਸੀਂ ਜਿਹੜਾ ਮਾਰਚ ਨਿਕਲਣਾ ਉਹਦੇ 'ਚ RSS ਦੇ ਮੁਖੀ ਨੂੰ ਜਾਂ RSS ਵਾਲਿਆਂ ਨੂੰ ਇੱਥੇ ਮੂਹਰੇ ਪੰਜ ਪਿਆਰਿਆਂ ਦੇ ਬਰਾਬਰ ਐ ਤਰ੍ਹਾਂ। ਪਰ ਉਹਨੇ ਕਿਹਾ ਵੀ ਠੀਕ ਆ ਜੀ, ਜਿਹੜੇ ਬਾਦਲ ਦਲ ਦੇ ਪ੍ਰੋਗਰਾਮ ਸੀ ਉਹਦੇ 'ਚ ਤੁਹਾਨੂੰ ਬੜਾ ਮਾਣ ਸਨਮਾਨ ਮਿਲਿਆ, ਪਰ ਇਹ ਸਾਡੀ ਰਵਾਇਤ ਨਹੀਂ ਹੈ, ਅਸੀਂ ਕਿਵੇਂ ਕਰ ਸਕਦੇ ਹਾਂ, ਮੈਂ ਇੱਥੇ ਜਥੇਦਾਰ ਹਾਂ, ਮੇਰੇ ਲੋਕ ਇਹ 'ਚ ਉਲਟ ਹੋ ਜਾਣਗੇ। ਤੇ ਉਦੋਂ ਉਹਨਾਂ ਨੇ, RSS ਵਾਲਿਆਂ ਨੇ ਉਹਨੂੰ ਇੱਕ ਦਬਕਾ ਮਾਰਿਆ ਸੀ। ਭਾਈ ਪ੍ਰੋਫੈਸਰ ਮਨਜੀਤ ਸਿੰਘ ਬੜੀ ਵਾਰ ਉਹ ਚਿੱਠੀ ਦੀ ਗੱਲ ਕਰਦੇ ਆ ਕਿਸੇ ਦੀ, ਕਿ ਇੱਕ ਟਾਈਮ ਆਊਗਾ ਜਦੋਂ ਜਥੇਦਾਰ ਫਿਰ ਅਸੀਂ ਲਾਇਆ ਕਰਾਂਗੇ। ਸੋ ਅੱਜ ਉਹ ਸਾਰੇ ਭਾਣੇ ਵਾਪਰਦੇ ਦਿਖ ਰਹੇ ਨੇ। ਸਾਡੇ ਕੌਮ ਦੇ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਣਾ, ਮੈਨੂੰ ਵੀ ਅੰਮ੍ਰਿਤਸਰ ਇੱਥੇ ਰਹਿ ਕੇ ਅਕਲ ਆਈ ਹੈ। ਦਰਬਾਰ ਸਾਹਿਬ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਬਹੁਤ ਜ਼ਿਆਦਾ ਅਹਿਮ ਅਹੁਦੇ ਆ, ਜਿਹੜੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਅਹੁਦੇ ਉਹਨਾਂ ਕੋਲ ਆ, ਜਿਹੜੇ ਮਹਿਤਾ ਚੌਂਕ ਨਾਲ ਜਾਂ ਮਹਿਤੇ ਚਾਵਲੇ ਹੁਣੀ ਫੈਡਰੇਸ਼ਨ ਵਾਲੇ, ਉਹਨਾਂ ਦੇ ਰਖਾਏ ਹੋਏ ਬੰਦੇ ਬਹੁਤੇ ਜ਼ਿਆਦਾ ਇੱਥੇ ਕਾਬਜ ਨੇ ਸ਼੍ਰੋਮਣੀ ਕਮੇਟੀ 'ਚ, ਅਹੁਦਿਆਂ 'ਚ ਕਹਿੰਦਾ ਮੈਂ, ਅਹੁਦਿਆਂ 'ਚ ਜਿਹੜੇ ਨੀਤੀਆਂ ਪ੍ਰੋਗਰਾਮ ਅਨਾਉਂਸ ਕਰਦੇ ਆ ਦਫ਼ਤਰਾਂ 'ਚ, ਸਕੱਤਰ ਵਗੈਰਾ, ਉਹ ਇਹਨਾਂ ਦੇ ਰਖਾਏ ਹੋਏ ਨੇ। ਫਿਰ ਬਹੁਤੇ ਜ਼ਿਆਦਾ ਰਾਗੀ ਢਾਡੀ ਕਥਾਵਾਚਕ ਪ੍ਰਚਾਰਕ ਸ਼੍ਰੋਮਣੀ ਕਮੇਟੀ ਦੇ ਮਹਿਤਾ ਚੌਕ ਨਾਲ ਸੰਬੰਧਿਤ ਨੇ। ਇਹ ਤਰੱਕੀ ਦਰ ਤਰੱਕੀ ਕਰਦੇ ਹੋਏ, ਗ੍ਰੰਥੀ ਹੈਡ ਗ੍ਰੰਥੀ ਬਣਦੇ ਹੋਏ, ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ, ਦਰਬਾਰ ਸਾਹਿਬ ਦੇ ਹੈਡ ਗ੍ਰੰਥੀ, ਇਹ ਸਾਰੇ ਬੰਦੇ ਟਕਸਾਲ 'ਚੋਂ ਆਉਂਦੇ, ਇਹਨਾਂ ਵਿੱਚੋਂ ਜਥੇਦਾਰ ਲੱਗਦੇ ਨੇ ਅੱਡ ਥਾਵਾਂ। ਐਤਕੀ ਬਾਬੇ ਹੁਣਾਂ ਦਾ ਰੌਲਾ ਹੀ ਇਹ ਆ ਵੀ ਤੁਸੀਂ ਸਾਡੇ ਟਕਸਾਲ ਦਾ ਬੰਦਾ ਜਥੇਦਾਰ ਲਾਉਣਾ ਸੀ। ਇੱਕ ਗਿਆਨੀ ਪਿੰਦਰਪਾਲ ਸਿੰਘ ਬੁੱਟਰ ਆ ਜਿਹੜਾ, ਉਹਦਾ ਉਹ ਪਿੱਛੋਂ ਜੋ, ਹਾਲਾਂਕਿ ਉਹ ਬੰਦੇ ਦੀਆਂ ਬੜੀਆਂ ਵੀਡੀਓਜ਼ ਫਿਰਦੀਆਂ ਨੇ ਜਿਹਦੇ ਵਿੱਚ ਉਹ ਅਕਾਲ ਤਖਤ ਵਾਲੀ ਮਰਿਆਦਾ ਦੇ ਖਿਲਾਫ ਬਹੁਤ ਜ਼ਿਆਦਾ ਬੋਲ, ਉਹ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਉਣ ਦੀਆਂ ਅੰਦਰੋਂ ਅੰਦਰ ਚਾਲਾਂ ਦਾ ਕਦੇ ਜ਼ਿਕਰ ਹੁੰਦਾ, ਕਦੇ ਕੁਛ ਹੁੰਦਾ। ਇਹਨਾਂ ਨੂੰ ਇਹੀ ਹੈਗਾ ਕਿ ਇਹ ਜਿਹੜਾ ਗੜਗੱਜ ਲਾਇਆ, ਗੜਗੱਜ ਦੀ ਥਾਂ ਤੇ ਜਿਹਨੂੰ ਮਰਜ਼ੀ ਲਾਉਂਦੇ, ਸਾਡਾ ਲਾਉਂਦੇ ਬਸ। ਹੁਣ ਸੋਚੋ, ਜਦੋਂ ਟਕਸਾਲ ਇੱਕ ਪਾਸੇ ਤਾਂ RSS ਨੂੰ, ਭਾਗਵੇਂ ਬ੍ਰਿਗੇਡ ਨੂੰ ਓਕੇ ਕਰ ਚੁੱਕੀ ਹੈ, ਹੁਣ ਉਹ ਗੱਲ ਪਿੱਛੇ ਨਹੀਂ ਮੁੜਨੀ ਵੀ ਕੋਈ ਕਹੇ ਸਮਝਾ ਲਓ ਬਾਬੇ ਨੂੰ। ਦੂਜੇ ਪਾਸੇ ਉਸੇ ਟਕਸਾਲ ਨਾਲ ਸੰਬੰਧਿਤ ਲੋਕ ਸ਼੍ਰੋਮਣੀ ਕਮੇਟੀ 'ਚ, ਅਕਾਲ ਤਖਤ, ਦਰਬਾਰ ਸਾਹਿਬ, ਕੇਸਗੜ੍ਹ ਸਾਹਿਬ, ਜਿੰਨੇ ਸਾਡੇ ਤਖਤ ਨੇ ਜਾਂ ਹੋਰ ਸਾਰੇ, ਵੈਸੇ ਹੀ ਦੋ ਤਖਤ ਜਿਹੜੇ ਆਊਟਸਾਈਡਰ ਨੇ, ਜਿਹੜੇ ਪਟਨਾ ਸਾਹਿਬ ਅਤੇ ਹਜੂਰ ਸਾਹਿਬ ਦਾ ਤਖਤ ਆ, ਉਹਨਾਂ ਬਾਰੇ ਤਾਂ ਕੋਈ ਗੱਲ ਕਹਿਣ ਦੀ ਲੋੜ ਹੀ ਨਹੀਂ ਵੀ ਕਿੱਥੇ ਖੜੇ। ਪੰਜਾਬ ਵਾਲੇ ਤਿੰਨੇ ਤਖਤ ਟਕਸਾਲ ਦੇ ਬੰਦਿਆਂ ਦੇ ਹਵਾਲੇ ਕਰ ਦੋ, ਸ਼੍ਰੋਮਣੀ ਕਮੇਟੀ ਦਾ ਸਾਰਾ ਪ੍ਰਬੰਧ ਟਕਸਾਲ ਦੇ ਹਵਾਲੇ ਕਰ ਦੋ, ਫਿਰ ਇਹ RSS ਦਾ ਕਬਜ਼ਾ ਨਹੀਂ ਤਾਂ ਹੋਰ ਕੀ ਹੈ। ਸਿੱਖਾਂ ਨਾਲ ਹੋ ਕੀ ਰਿਹਾ ਤੇ ਸਿੱਖ ਉਹ ਕਹਿੰਦੇ ਜੀ ਫਲਾਨਾ ਨਾ ਜਿੱਤ ਜੇ, ਧਮਕਾਨਾ ਨਾ ਜਿੱਤ ਜੇ। ਉਹ ਭਾਈ ਭਾਜਪਾ ਲਈ ਪੰਜਾਬ ਇਕੱਲਾ ਇਸ ਗੱਲ ਦੇ ਨਹੀਂ ਹੈਗਾ ਕਿ ਆਪਾਂ ਅਗਲੀ ਇਲੈਕਸ਼ਨ ਜਿੱਤਣੀ ਆ ਜਾਂ ਪੰਜਾਬ 'ਚ ਆਪਦੀ ਸਰਕਾਰ ਬਣਾਉਣੀ। ਪੰਜਾਬ ਵਿੱਚ ਤਾਂ ਉਹ ਸਿੱਖਾਂ ਨੂੰ ਭਾਗਵੇਂ ਰੰਗ ਵਿੱਚ ਰੰਗ ਕੇ, ਸਿੱਖਾਂ ਨੂੰ ਕੇਸਾਧਾਰੀ ਹਿੰਦੂ ਗਰਦਾਨਣ ਵਾਲੇ ਪ੍ਰੋਜੈਕਟ ਤਹਿਤ ਤੇ ਸਾਰੇ ਭਾਰਤ ਉੱਤੇ ਜਿਵੇਂ ਬਾਕੀ ਸੂਬਿਆਂ ਤੇ ਉਹ ਰਾਜ ਕਰਨ ਨੂੰ ਫਿਰਦੇ ਆ, ਉਵੇਂ ਦਾ ਸਿਸਟਮ ਨਹੀਂ ਹੈਗਾ ਪੰਜਾਬ ਦਾ। ਹੁਣ ਇਹ ਖਤਰਾ ਸਾਡੇ ਸਿਰ ਤੇ ਖੜਾ। ਇਹ ਕੋਈ AK-47 ਵਾਲੀ, ਟੈਂਕਾਂ ਤੋਪਾਂ ਵਾਲੀ, 84 ਵਾਲੀ ਲੜਾਈ ਨਹੀਂ ਹੈਗੀ। ਉਹ ਲੜਨੀ ਹਾਲਾਂਕਿ ਬਹੁਤ ਔਖੀ ਸੀ, ਪਰ ਜਿਹੜੀ ਹੁਣ ਲੜਾਈ ਆ ਇਹ ਜ਼ਿਆਦਾ ਔਖੀ ਹੈ। ਇਹਦੇ ਲਈ ਕਲੀਅਰਿਟੀ ਹੋਣੀ, ਸਮਝ ਹੋਣੀ, ਕਿਉਂਕਿ ਮੈਂ ਇੱਕ ਤੁਹਾਨੂੰ ਗੱਲ ਦੱਸਦਾ, ਜਿਹੜੇ ਕੈਟ ਬਣ ਜਾਂਦੇ ਸੀ ਨਾ ਸਾਡੇ ਖਾੜਕੂਆਂ ਵਿੱਚੋਂ, ਉਹਨਾਂ ਕੋਲੇ ਬੜੇ ਤਰਕ ਹੁੰਦੇ ਸੀ, ਬੜੀਆਂ ਅੱਜ ਵੀ ਬੜੇ ਕੈਟ ਨੇ ਇੱਥੇ। ਮੈਂ ਨਾਭੇ ਜੇਲ੍ਹ ਸੀਗਾ, ਕਾਲੇ ਕਿਆਂ ਵਾਲਾ ਸਰਜੀਤ, ਜਿਹਨੇ ਡਾਕਟਰ ਸੋਹਣ ਸਿੰਘ ਸਮੇਤ ਬਾਕੀ ਸਾਰੇ ਉਦੋਂ
ਉੱਥੋਂ ਨੇਪਾਲ ਤੋਂ ਫੜਾਏ ਤੇ ਭਾਈ ਪਰਮਜੀਤ ਸਿੰਘ ਪੰਜਵੜ, ਸ਼ਾਇਦ ਇੱਕ ਸਿੰਘ ਹੋਰ, ਉਹ ਬਚ ਗਏ ਸੀ ਉੱਥੋਂ। ਇਹ ਜਿਹੜਾ ਕਾਲੇ ਕੇ ਵਾਲਾ ਸਰਜੀਤ ਆ, ਉੱਥੇ ਨਾਭੇ ਜੇਲ੍ਹ, ਇੱਕ ਦਿਨ ਮੈਂ ਉੱਥੇ ਸੀਗਾ ਜਦੋਂ ਜੇਲ੍ਹ 'ਚ, ਉੱਥੇ ਪਿੱਪਲ ਹੇਠਾਂ ਬੈਠਾ ਤੇ ਇਹ ਮੇਰੇ ਨਾਲ ਗੱਲਾਂ ਕਰਨ ਲੱਗ ਗਿਆ ਤੇ ਮੈਨੂੰ ਇਉਂ ਜਚਾਵੇ ਕਿ ਮੈਂ ਕੋਈ ਗਲਤ ਨਹੀਂ ਹੈਗਾ, ਮੈਂ ਠੀਕ ਆ। ਇਵੇਂ ਕੋਈ ਉੱਥੇ ਹੋਰ ਕੈਟ ਸੀਗੇ, ਚੰਨਾ ਤਰਦਿਉਂ ਵਾਲਾ, ਕਾਂਤਾ ਸੀ ਇੱਕ, ਕੁਲਵੰਤ ਸਿੰਘ ਕਾਲਾ, ਕਾਂਤਾ ਬਾਬੇ ਬਕਾਲੇਵਾਲ ਦਾ। ਇਹੋ ਜਿਹੇ ਬੜੇ ਕੈਟ ਸੀ। ਔਰ ਇਹਨਾਂ ਦਾ ਤੁਸੀਂ ਜੇ ਕਿਤੇ ਸੁਣੋ ਨਾ, ਇਹਨਾਂ ਦੀਆਂ ਗੱਲਾਂ ਲੱਗਣ ਲਾ ਦਿੰਦੇ ਆ ਕਿ ਉਹਨਾਂ ਦੀ ਕੋਈ ਗਲਤੀ ਥੋੜੀ ਆ, ਬਿਲਕੁਲ ਠੀਕ ਕਰ ਕੀਤਾ ਉਹਨਾਂ ਨੇ। ਬੜੇ ਕੈਟ ਤੁਰੇ ਫਿਰਦੇ ਆ। ਇੱਕ ਅਮਰਤਪਾਲ ਸਿੰਘ ਸੁੱਖੀ ਉਰਫ ਹਰਜੀਤ ਸਿੰਘ ਕਾਹਲੋਂ, ਤੇ ਕਿੰਨੇ ਕੈਟ। ਇੱਕ ਹੁਣ ਇਹਨਾਂ ਦਿਨਾਂ 'ਚ ਫੜਿਆ ਪਿੱਛੇ ਜੇ 4 ਮਹੀਨੇ ਪਹਿਲਾਂ ਪੁਲਿਸ ਨੇ, ਪੁਰਾਣੇ ਕੈਟ, ਉਹ ਜਿਹੜਾ ਰਮਿੰਦਰ ਸਿੰਘ ਸੰਧੂ ਕੋਲੇ ਵੀ ਰਿਹਾ, ਜਿਹਨੇ ਉਹ ਗੱਲ ਕੀਤੀ ਆ ਕਿ ਜੀ ਸਾਡੀ ਡਿਊਟੀ ਲਾਈ ਸੀ ਵੀ ਜਿੱਦੇ ਸੁੱਖਿਆਂ ਨੂੰ ਛਡਾਉਣਾ ਤੇ ਆਪਾਂ ਲਤਾ ਮੰਗੇਸ਼ਕਰ ਕਿਡਨੈਪ ਕਰਨੀ ਹੈ। ਉਹ ਜਿਹੜਾ ਕੈਟ ਆ, ਉਹ ਹੁਣ ਵੀਡੀਓ ਦੇਖ ਲਓ, ਇੱਥੇ ਤੁਰੀਆਂ ਫਿਰਦੀਆਂ ਨੇ। ਉਹਨੇ ਰਤੇਸ਼ ਲੱਖੀ ਨੇ ਵੀ ਕੀਤੀਆਂ ਨੇ। ਉਹ ਕਹਿੰਦਾ ਜੀ ਅਸੀਂ ਤਾਂ ਬਹੁਤ ਜੋ ਕੀਤਾ ਠੀਕ ਕੀਤਾ। ਉਹ ਇੱਕ ਹੋਰ ਖਾਲਿਸਤਾਨ ਕਮਾਂਡੋ ਫੋਰਸ ਰਾਜਸਥਾਨੀ ਦਾ ਸਿੰਘ ਹੁੰਦਾ ਸੀ, ਕੇਵਲ ਸਿੰਘ ਖੱਬੇ ਰਾਜਪੂਤਾਂ। 18 ਅਪ੍ਰੈਲ 1990 ਨੂੰ ਉਹਨੂੰ ਚੁਕਵਾਤਾ ਇਸ ਕੈਟ ਨੇ। ਉਹ ਵੀ ਕੈਟ ਬਣ ਗਿਆ ਗਾਹਾਂ, ਤੇ ਉਹ ਇੱਥੇ ਜੁਝਾਰੂ ਜਥੇਬੰਦੀਆਂ ਉਹਦੇ ਹੱਕ 'ਚ ਬਿਆਨ ਦੇਈ ਜਾਣ ਕਿ ਉਹਨੂੰ ਜੀ ਪੁਲਿਸ ਨੇ ਚੱਕਿਆ, ਉਹਨੂੰ ਪੇਸ਼ ਨਹੀਂ ਕਰਦੇ। ਮੇਰਾ ਇਹ ਕਹਿਣ ਤੋਂ, ਗੱਲ ਤੋਂ ਭਾਵ ਇਹ ਆ ਕਿ ਜਿਹੜਾ ਗਦਾਰ ਹੁੰਦਾ, ਜਿਹੜਾ ਕੈਟ ਹੁੰਦਾ, ਉਹਦੇ ਕੋਲੇ ਗੱਲਾਂ ਦਾ ਬੜਾ ਭੰਡਾਰ ਹੁੰਦਾ ਵੀ ਉਹ ਲੱਗਣ ਦਾ ਹੁੰਦਾ ਵੀ ਉਹ ਠੀਕ। ਇਸ ਮੌਕੇ ਵੀ ਸ਼ਰੇਆਮ ਬਾਬਾ ਹਰਨਾਮ ਸਿੰਘ ਜੀ ਖਾਲਸਾ, ਸ਼ਰੇਆਮ RSS ਨਾਲ, ਭਗਵੇਂ ਬ੍ਰਿਗੇਡ ਨਾਲ ਖੜੇ ਨੇ ਤੇ ਉਹ ਸਾਰੀ ਕੌਮ ਨੂੰ ਉੱਲੂ ਸਮਝਦੇ ਆ। ਜਿਵੇਂ ਮਨਜਿੰਦਰ ਸਿੰਘ ਸਰਸੇ ਹੁਣੀ ਉੱਲੂ ਸਮਝਦੇ ਸੀ। ਕਹਿੰਦੇ ਜੀ ਅਸੀਂ ਸਿੱਖਾਂ ਦੇ ਮਸਲੇ ਹੱਲ ਕਰਾਵਾਂਗੇ। ਹੋਰ ਕਿਵੇਂ ਮਸਲੇ ਹੱਲ ਹੋਣਗੇ? ਕਹਿੰਦੇ ਬੀਜੇਪੀ ਨਾਲ ਹੱਥ ਮਿਲਾ ਕੇ ਹੋਣਗੇ। ਇਹੀ ਗੱਲ ਦਾਦੂਵਾਲ ਕਹਿੰਦਾ ਸੀ, ਇਹੀ ਗੱਲ ਹੋਰ ਜਿਹੜੇ ਬੀਜੇਪੀ ਨਾਲ ਗਏ ਨੇ ਉਹ ਕਹਿੰਦੇ ਸੀ। ਇੱਥੋਂ ਤੱਕ ਕਿ ਇੱਕ ਵਾਰੀ ਯਾਦਵਿੰਦਰ ਕਰਫਿਊ ਨੇ ਪੰਜਾਬ ਵਾਲੇ ਇੱਕ RSS ਵਾਲੇ ਬੰਦੇ ਦੀ ਇੰਟਰਵਿਊ ਕੀਤੀ ਸੀ, ਉਹ ਵੀ ਕਹਿੰਦਾ ਸੀ ਪੰਥ ਤੇ ਪੰਜਾਬ ਦੇ ਮਸਲੇ ਹੱਲ ਕਰਾਉਣ ਲਈ ਬੜੇ ਸਿੱਖ RSS ਨਾਲ, ਬੀਜੇਪੀ ਨਾਲ ਗਏ, ਪਰ ਅੱਜ ਤੱਕ ਉਹਨਾਂ ਵਿੱਚੋਂ ਕਦੇ ਕਿਸੇ ਨੇ ਕੁਝ ਕੀਤਾ ਜਾਂ ਕਰ ਸਕਦਾ? ਹਾਂ, ਉੱਥੇ ਜਾਣ ਤੋਂ ਬਾਅਦ ਸਿੱਖਾਂ ਵਿੱਚੋਂ ਖਤਮ ਹੋ ਜਾਂਦਾ। ਬਾਬੇ ਧੁੰਮੇ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਸਾਡੀ ਸੰਸਥਾ ਪੰਥ ਦੀ ਟਕਸਾਲ ਕਲੰਕਿਤ ਹੋ ਰਹੀ। ਬਾਬੇ ਵਰਗੇ 3600 ਆਉਣੇ ਆ, 3600 ਜਾਣੇ ਆ ਇੱਥੇ, ਬਾਬੇ ਧੁੰਮੇ ਵਰਗੇ, ਪਰ ਟਕਸਾਲ ਸਾਡੀ ਸੰਸਥਾ। ਇਵੇਂ ਹੀ ਫੈਡਰੇਸ਼ਨ ਭਾਈ ਅਮਰੀਕ ਸਿੰਘ, ਅੱਜ ਬੜਾ ਮਨ ਇੱਕ ਗੱਲੋਂ ਚੰਗਾ ਖੁਸ਼ ਰਿਹਾ। ਮੈਂ ਬੈਠਾ ਸੀਗਾ ਭਾਈ ਸਾਹਿਬ, ਭਾਈ ਅਮਰੀਕ ਸਿੰਘ ਦੀ ਸਿੰਘਣੀ, ਮਾਫ ਕਰਨਾ, ਬੇਟੀ ਬੀਬੀ ਸਤਵੰਤ ਕੌਰ ਦੇ ਨਾਲ ਗੱਲਾਂ ਕੀਤੀਆਂ। ਬਹੁਤ ਵਿਚਾਰੀ ਆਪਦੇ ਫਾਦਰ ਦੀਆਂ ਮੈਂ ਗੱਲਾਂ ਜਦੋਂ ਸੁਣਾਈਆਂ, ਬਹੁਤ ਉਹਦਾ ਮਨ ਹੋਇਆ ਵੀ ਮੈਨੂੰ ਸੁਣਾਓ ਜੀ ਗੱਲਾਂ ਹੋਰ। ਅਸੀਂ ਬੈਠੇ ਰਹੇ ਗੁਰਦੁਆਰਾ ਸਾਹਿਬ 'ਚ ਕਿੰਨਾ ਟਾਈਮ, ਘੰਟਾ ਹੀ ਬੈਠੇ, ਹੁਣੇ ਆਇਆ ਰਿਕਾਰਡ ਕਰਨ ਲਈ। ਭਾਈ ਅਮਰੀਕ ਸਿੰਘ ਵਾਲੀ ਫੈਡਰੇਸ਼ਨ, ਭਾਈ ਗੁਰਜੀਤ ਸਿੰਘ ਵਾਲੀ ਫੈਡਰੇਸ਼ਨ, ਭਾਈ ਦਲਜੀਤ ਸਿੰਘ ਵਾਲੀ ਫੈਡਰੇਸ਼ਨ, ਅੱਜ ਮਹਿਤੇ ਚਾਵਲੇ ਹੁਣਾਂ ਵਾਲੀ ਫੈਡਰੇਸ਼ਨ, ਅੱਜ ਬਾਬੇ ਧੁੰਮੇ ਦੇ ਮੋਢੇ ਨਾਲ ਮੋਢਾ, ਗੋਡੇ ਨਾਲ ਗੋਡਾ ਜੋੜ ਕੇ ਉੱਥੇ ਕੀ ਕਹਿ ਰਹੇ ਨੇ। ਇਹਨਾਂ ਦਾ ਕੰਮ ਤਾਂ ਸੀਗਾ ਕਿ ਬਾਬੇ ਧੁੰਮੇ ਨੂੰ ਕਹਿਣਾ ਕਿ ਬਾਬਾ ਜੀ ਆਪਾਂ ਭਗਵੇਂ ਬ੍ਰਿਗੇਡ ਦੀ, ਅੱਛਾ ਜੇ ਭਗਵੇਂ ਬ੍ਰਿਗੇਡ ਨਾਲ ਸਹਿਮਤੀ ਬਣਾ ਕੇ, ਬੀਜੇਪੀ ਨਾਲ ਸਹਿਮਤੀ ਬਣਾ ਕੇ ਬੜਾ ਵਧੀਆ ਵਾ ਪੰਥ ਲਈ, ਤਾਂ ਫਿਰ ਬਾਬਾ ਜਰਨੈਲ ਸਿੰਘ ਵੇਲੇ ਜਦੋਂ ਵਾਜਪਾਈ ਤੇ ਅਡਵਾਨੀ ਇੱਥੇ ਲਈ ਫਿਰਦੇ ਸੀਗੇ, ਮਾਰਚ ਕੱਢਦੇ ਵੀ ਫੌਜ ਦੇ ਹਵਾਲੇ ਕਰੋ ਪੰਜਾਬ ਤੇ ਇਹਨਾਂ ਉਗਰਵਾਦੀਆਂ ਕੋ ਪੰਜਾਬ ਕੇ ਧਾਰਮਿਕ ਸਥਾਨੋਂ ਸੇ ਨਿਕਾਲੋ, ਤੇ ਫਿਰ ਬਾਬਾ ਜਰਨੈਲ ਸਿੰਘ ਹੀ ਉਦੋਂ, ਉਹ ਫਿਰ ਉਹਦਾ ਮਤਲਬ ਕਿ ਉਹਨਾਂ ਨੂੰ ਅਕਲ ਨਹੀਂ ਸੀਗੀ, ਇਹ ਬਾਬੇ ਧੁੰਮੇ ਨੂੰ ਅਕਲ ਆ ਵੀ ਇਹਨਾਂ ਨਾਲ ਬਣਾ ਕੇ ਰੱਖਣੀ। ਸੋ ਇਹ ਜਿਹੜੀਆਂ ਗੱਲਾਂ ਦਾ ਭਰੋਸਾ ਮੂਹਰੇ ਰੱਖ ਕੇ ਕਿ ਜੀ ਅਸੀਂ ਪੰਥ ਦੇ ਮਸਲੇ ਹੱਲ ਕਰਾਵਾਂਗੇ, ਜੇ ਕਿਸੇ ਨੇ ਗੱਲ ਸਮਝਣੀ ਹੋਵੇ ਤਾਂ ਇਹ ਲੇਖ ਆ, ਇੱਕ ਲੁਧਿਆਣੇ ਹੁੰਦੇ ਸੀ ਸਰਦਾਰ ਗੁਰਭਜਨ ਸਿੰਘ ਗਿੱਲ, ਉਹਨਾਂ ਦਾ ਲੇਖ ਸੰਤ ਸਿਪਾਹੀ 'ਚ ਛਪਿਆ ਸੀ, ਬੋਧੀਆਂ ਦੀ ਤਬਾਹੀ ਤੋਂ ਸਿੱਖੋ। ਖਾਲਸਾ ਜੀ, ਬੋਧੀਆਂ ਦੀ ਤਬਾਹੀ ਤੋਂ ਸਿੱਖੋ। ਏਦਾਂ ਹੀ ਉਹਨਾਂ ਵਿੱਚ ਜਦੋਂ ਕਰਮਕਾਂਡੀ ਬ੍ਰਾਹਮਣਵਾਦ ਇਨਫਿਲਟ੍ਰੇਸ਼ਨ ਸ਼ੁਰੂ ਹੋਈ ਆ ਨਾ, ਉਦੋਂ ਇਹ ਵੀ ਉਹਨਾਂ 'ਚ ਵੀ ਬੜੀਆਂ ਮੱਤਾਂ ਦੇਣ ਵਾਲੇ ਸੀਗੇ ਵੀ ਇਹ ਕੋਈ ਇਹੋ ਜਿਹੀ ਗੱਲ ਨਹੀਂ ਯਾਰ, ਐਂ ਥੋੜੀ ਹੁੰਦਾ।
ਜਿਵੇਂ ਆਪਣੇ ਕਈ ਮਤਾਂ ਦਿੰਦੇ ਆ ਵੀ ਜੇ ਮੈਂ ਮੰਦਿਰ 'ਚ ਚਲੇ ਹੀ ਗਿਆ ਯਾਰ, ਜੇ ਮੈਂ ਟੱਲੀ ਖੜਕਾ ਲਈ ਉੱਥੇ ਜਾ ਕੇ, ਫੇਰ ਮੈਂ ਕਿਹੜਾ ਸਿੱਖ ਨਹੀਂ ਰਹਿਣਾ। ਬੜੇ ਆ ਇਹੋ ਜਿਹੇ। ਇਵੇਂ ਹੀ ਬਾਬਾ ਜੀ ਸਾਨੂੰ ਮਤਾਂ ਦੇ ਰਹੇ ਨੇ, ਇਵੇਂ ਹੀ ਅਕਾਲੀ ਦਲ, ਬਾਦਲ ਦਲ ਜਿਹਨੂੰ ਕਹਿੰਦੇ, ਕੋਈ ਛੱਡੀ ਆ ਕਰਤੂਤ ਉਹਨਾਂ ਨੇ ਕਰਨ ਵਾਲੀ। ਇੱਕ ਵੇਲਾ ਸੀ ਜਦੋਂ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ, ਟਕਸਾਲ ਇਹ ਹੋਕਾ ਦਿੰਦੇ ਸੀ ਕਿ ਸਿੱਖੋ ਆਪਣੇ ਧਰਮ ਦੀ ਮਰਿਆਦਾ ਤੇ ਪਹਿਰਾ ਦਿਓ। ਸਾਨੂੰ ਤਾਂ ਇਹਨਾਂ ਨੇ ਸਿਖਾਇਆ ਵੀ ਰਹਿਤ ਪਿਆਰੀ ਮੁਝ ਕੋ, ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਾ। ਹੁਣ ਇਹ ਕਹਿੰਦੇ ਨੇ ਕਿ ਫੇਰ ਕੀ ਹੋ ਗਿਆ ਜੀ ਜੇ ਅਸੀਂ ਜਗਰਾਤੇ ਚਾਦਰੀ ਭਰ ਲਈ, ਫੇਰ ਕੀ ਹੋ ਗਿਆ ਜੇ ਅਸੀਂ ਮਾਤਾ ਦੇ ਚਲੇ ਗਏ, ਫੇਰ ਕੀ ਹੋ ਗਿਆ ਜੇ ਅਸੀਂ ਕਰਮ ਕਾਂਡ ਹੈਵਨ ਯੁੱਗ ਕਰ ਲਏ। ਹੱਦ ਹੋ ਗਈ। ਇਸ ਮੌਕੇ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਨਿਕਲੀਆਂ ਤਿੰਨੇ ਸੰਸਥਾਵਾਂ, ਅਕਾਲ ਤਖਤ ਸਾਹਿਬ ਦਾ ਜਥੇਦਾਰ ਬਿਲਕੁਲ ਤੁਹਾਡੇ ਸਾਹਮਣੇ ਉਹਦੇ ਪੋਸਟ ਦਾ ਜੋ ਹਾਲ ਆ, ਐਤਕੀ ਜਥੇਦਾਰ ਨੇ ਗੜਗੱਜ ਨੇ ਬੜੀ ਵਧੀਆ ਤਕਰੀਰ ਕੀਤੀ ਹੈ, ਜਿੰਨੀਆਂ ਮਰਜ਼ੀ ਸਿਫਤਾਂ ਕਰ ਸਕਦੇ, ਪਰ ਇਸ ਅਹੁਦੇ ਦਾ ਆਪਾਂ ਨੂੰ ਪਤਾ ਹੀ ਹੈ ਕਿਵੇਂ ਬਾਦਲ ਕਿਆ ਨੇ ਕੀਤਾ। ਅਗਲੇ ਦੌਰ ਵਿੱਚ ਬਹੁਤ ਮਾੜਾ ਵਾਪਰਨ ਦੇ ਆਸਾਰ ਨੇ। ਸਿੱਖਾਂ ਨੂੰ ਜਾਗਣ ਦੀ ਲੋੜ ਆ, ਸੰਭਲਣ ਦੀ ਲੋੜ ਆ। ਚੰਗੀ ਗੱਲ ਆ ਕਿ 13 ਜੂਨ ਨੂੰ ਅਕਾਲੀ ਦਲ ਅੰਮ੍ਰਿਤਸਰ ਨੇ ਇਸ ਮੁੱਦੇ ਉੱਤੇ ਫਗਵਾੜੇ 'ਚ ਕਾਨਫਰੰਸ ਰੱਖੀ ਆ। ਹੋਰ ਵੀ ਸਿੱਖ ਜਗਤ ਨੂੰ ਦੁਨੀਆ ਭਰ ਦੇ ਵਿੱਚ ਜਾਗਣਾ ਚਾਹੀਦਾ। ਹਾਲਾਤ ਇਹੋ ਜਿਹੇ ਬਣਨੇ ਚਾਹੀਦੇ ਆ ਕਿ ਬੀਜੇਪੀ ਵਾਲੇ ਜਿਹੜੇ ਪੰਜਾਬ ਦੇ ਵਿੱਚ ਇਹਨਾਂ ਸਹਾਰੇ ਸਰਕਾਰ ਬਣਾਉਣ ਨੂੰ ਫਿਰਦੇ ਆ, ਉਹ ਇਹਨਾਂ ਨੂੰ ਬਾਅਦ 'ਚ ਘੇਰ ਕੇ ਛਿੱਤਰ ਫੇਰਨ ਵੀ ਤੁਸੀਂ ਤਾਂ ਸਾਡਾ ਵੀ ਖਰਚਾ ਨਜਾਇਜ਼ ਕਰਦਾ, ਥੋੜੀ ਜਿਹਾ ਪੰਜਾਬ 'ਚ ਚੱਲਦੀ ਹੋਈ ਨਹੀਂ। ਬੀਜੇਪੀ ਨਾਲ ਜੁੜਨ ਵਾਲਾ ਬੰਦਾ ਤਾਂ ਪੰਜਾਬ 'ਚ ਗਦਾਰ ਮੰਨਿਆ ਜਾਂਦਾ, ਤੁਸੀਂ ਸਾਨੂੰ ਕਹਿੰਦੇ ਸੀ ਅਸੀਂ ਹੀਰੋ ਹਾਂ। ਖੈਰ, ਅੱਗੇ ਵੀ ਚਰਚਾ ਜਾਰੀ ਰੱਖਾਂਗੇ। ਕੱਲ ਨੂੰ ਇੱਥੇ ਸਮਾਪਤੀ ਕਰਦੇ ਹਾਂ। ਹੁਣ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।